ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਭਗਵੰਤ ਮਾਨ ਵੀ ਉਸੇ ਰਾਹ ਤੋਰੂਗਾ ਜਿਹੜੇ ਰਾਹ ਦੇ ਉੱਤੇ ਆਪਾਂ ਕਿਸਾਨ ਸੰਘਰਸ਼ ਮੌਕੇ ਮੋਦੀ ਨੇ ਆਪਾਂ ਨੂੰ ਤੋਰਿਆ। ਉਹ ਜਿਹੜੀ ਲੈਂਡ ਪੂਲਿੰਗ ਵਾਲੀ ਸਕੀਮ ਆ, ਇਹ ਪੰਜਾਬ ਦੇ ਵਿੱਚ ਬਹੁਤ ਖਤਰਨਾਕ ਰੂਪ ਲੈ ਕੇ ਆ ਰਹੀ। ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਉਹਨਾਂ ਨੇ ਮਿਥ ਲਿਆ ਲੱਗਦਾ ਭਾਰਤੀ ਡੀਪ ਸਟੇਟ ਨੇ ਕਿ ਮੋਦੀ ਰਾਹੀਂ ਨਹੀਂ ਤਾਂ ਭਗਵੰਤ ਮਾਨ ਰਾਹੀਂ, ਭਗਵੰਤ ਮਾਨ ਰਾਹੀਂ ਨਹੀਂ ਤਾਂ ਕਿਸੇ ਹੋਰ ਰਾਹੀਂ ਪੰਜਾਬ ਦੇ ਲੋਕਾਂ ਕੋਲੇ ਜ਼ਮੀਨਾਂ ਰਹਿਣ ਨਹੀਂ ਦੇਣੀ। ਮਤਲਬ ਇਹਨਾਂ ਨੂੰ ਖੇਤੀ ਜੋਗੇ ਰਹਿਣ ਨਹੀਂ ਦੇਣਾ, ਕਿਉਂਕਿ ਜਦੋਂ ਪੰਜਾਬ ਦੇ ਲੋਕਾਂ ਕੋਲੇ ਜ਼ਮੀਨਾਂ ਹੋਣਗੀਆਂ, ਇਹ ਅਣਖ ਗੈਰਤ ਵਾਲੇ ਹੋਣਗੇ, ਇਹ ਲੜਨ ਭਿੜਨ ਜੋਗੇ ਹੋਣਗੇ, ਇਹ ਆਪਦੀ ਜਿਹੜੀ ਅਣਖ ਗੈਰਤ ਆ, ਆਪਦੀ ਕੌਮ ਆ, ਉਹ ਸਾਰੇ ਮਸਲਿਆਂ ਲਈ ਕਿਸੇ ਹੋਰ ਤਰੀਕੇ ਨਾਲ ਲੜਦੇ ਆ। ਕਿਉਂਕਿ ਬਾਕੀ ਸਾਰਾ ਭਾਰਤ ਐਵੇਂ ਨਹੀਂ ਇਸ ਡੀਪ ਸਟੇਟ ਮੂਹਰੇ ਕੋਡਾ ਹੋਇਆ ਫਿਰਦਾ, ਉਹਨਾਂ ਕੋਲੇ ਪੈਰ ਗੱਡ ਕੇ ਲੜਨ ਲਈ ਕੁਝ ਹੈ ਹੀ ਨਹੀਂ। ਉਹ ਜਿਹੜਾ ਇੱਥੇ ਲਿਆ ਕੇ ਇਹਨਾਂ ਜ਼ਮੀਨਾਂ ਤੇ ਵਸਾਉਣਾ, ਉਹ ਸਾਰੇ ਭਾਰਤ ਵਿੱਚੋਂ ਉਹਨਾਂ ਲੋਕਾਂ ਨੂੰ ਜਿਹੜੇ ਹਿੰਦੁਸਤਾਨ ਯਾਨੀ ਕਿ ਪੰਜਾਬ ਦੀ ਜਿਹੜੀ ਸਿੱਖ ਪਛਾਣ ਆ, ਉਹ ਖਤਮ ਕਰਨੀ ਹੈ। ਬਹੁਤ ਸਾਰੇ ਲੋਕ ਜਿਹੜੇ ਗੈਰ ਸਿੱਖ ਪੰਜਾਬੀ ਨੂੰ ਜਾਂ ਪੰਜਾਬੀਆਂ ਨੂੰ ਨਫ਼ਰਤ ਕਰਦੇ ਆ, ਸਿੱਖਾਂ ਨੂੰ ਨਫ਼ਰਤ ਕਰਦੇ ਆ, ਉਹ ਵੀ ਇੱਕ ਦਿਨ ਪਛਤਾਉਣਗੇ ਕਿ ਅਸੀਂ ਸਮਾਂ ਰਹਿੰਦੇ ਸਰਕਾਰ ਦੀ ਇਸ ਚਾਲ ਨੂੰ ਕਿਉਂ ਨਾ ਸਮਝੀ। ਤੇ ਦੱਸਿਆ ਇਹ ਜਾ ਰਿਹਾ ਵੀ ਲੱਖਾਂ ਰੁਪਏ ਖਰਚੇ ਜਾ ਰਹੇ ਨੇ ਇਸ ਸਕੀਮ ਦੇ ਹੱਕ ਵਿੱਚ ਲੋਕਾਂ ਦੀ ਰਾਏ ਕਰਨ ਲਈ। ਆ ਜਿਹੜੇ ਰੀਲਾਂ ਰੂਲਾਂ ਵਾਲੇ ਯੂਟਿਊਬਰ ਨੇ, ਉਹਨਾਂ ਨੂੰ ਕਿਹਾ ਜਾ ਰਿਹਾ ਵੀ ਚੱਕੋ 2-2 ਲੱਖ ਰੁਪਈਆ, ਅਸੀਂ ਤੁਹਾਨੂੰ ਖੁੱਲੇ ਪੈਸੇ ਦਿੰਨੇ ਆ, ਤੁਸੀਂ ਲੋਕਾਂ ਨੂੰ ਵਹਿਮ ਪੜਾਓ, ਭਰਮ ਪੜਾਓ, ਲੋਕ ਇਉਂ ਲੱਗਣ ਲਾ ਦਿਓ ਵੀ ਇਹਦਾ ਕੋਈ ਵਿਰੋਧ ਕਰਦਾ ਹੀ ਨਹੀਂ। ਇੰਨਾ ਉਜੱਡਪੁਣੇ ਨਾਲ, ਇੰਨਾ ਵਹਿਸ਼ੀ ਤਰੀਕੇ ਨਾਲ ਵਿਰੋਧ ਨੂੰ ਠੱਪਿਆ ਜਾ ਰਿਹਾ ਕਿ ਲੋਕਾਂ ਨੂੰ ਸਮਝ ਨਹੀਂ ਲੱਗ ਰਹੀ। ਕਿਉਂਕਿ ਆਮ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਉਨੀ ਮਾੜੀ ਨਹੀਂ, ਪਰ ਅਸੀਂ ਤਾਂ ਪਹਿਲੇ ਦਿਨ ਤੋਂ ਹੀ ਕਹਿੰਦੇ ਆ ਰਹੇ ਹਾਂ ਕਿ KPS ਗਿੱਲ ਤੇ ਬੇਅੰਤੇ ਬੁੱਚੜ ਦਾ ਤਾਂ ਲੋਕਾਂ ਨੂੰ ਸ਼ਰੇਆਮ ਪਤਾ ਸੀ ਕਿ ਉਹਨਾਂ ਨਾਲੋਂ ਵੀ ਜ਼ਿਆਦਾ ਖਤਰਨਾਕ ਵਾਰ ਕਰ ਰਿਹਾ ਹੈ। ਭਗਵੰਤ ਮਾਨ ਦੀ ਕਮਾਂਡ ਹੇਠ ਜਿਹੜੇ ਦਿੱਲੀ ਤੋਂ ਕੇਜਰੀਵਾਲ, ਸਿਸੋਦੀਆ ਤੇ ਹੋਰ ਲੰਡਰ ਫੰਡਰ ਇਕੱਠੇ ਹੋ ਕੇ ਪੰਜਾਬ ਨੂੰ ਲੁੱਟਣ ਆਏ ਨੇ, ਅਸਲ ਵਿੱਚ ਉਹਨਾਂ ਨੇ ਕਰੋੜਾਂ ਅਰਬਾਂ ਰੁਪਏ ਕਮਾਉਣੇ ਆ। ਭਗਵੰਤ ਮਾਨ ਤੇ ਬਾਕੀ ਪੰਜਾਬ ਦੇ ਵਿਧਾਇਕਾਂ ਨੇ ਜੁੱਤੀਆਂ ਖਾਣੀਆਂ। ਜਿਹੜਾ ਮਰਜ਼ੀ ਆ ਜਾਵੇ ਇਸ ਸਿਸਟਮ ਦੇ ਵਿੱਚ, ਭਾਰਤੀ ਡੀਪ ਸਟੇਟ ਦੇ ਇਸ਼ਾਰੇ ਤੇ ਬਾਂਦਰ ਵਾਂਗੂ ਡੁਗਡੁਗੀ ਤੇ ਨੱਚਣਾ ਹੀ ਪੈਣਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਉਹ ਦਿਨ ਭੁੱਲੇ ਨਹੀਂ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਪਾਤਸ਼ਾਹੀ ਦੇ ਪ੍ਰਕਾਸ਼ ਦਿਹਾੜੇ ਵਾਲੇ ਦਿਨ ਐਲਾਨ ਕੀਤਾ ਸੀ ਕਿ ਖੇਤੀ ਨਾਲ ਸੰਬੰਧਿਤ ਤਿੰਨੇ ਕਾਲੇ ਕਾਨੂੰਨ ਵਾਪਸ ਲੈਣ ਦਾ ਐਲਾਨ ਕਰਦਾ ਹਾਂ। ਇਸ ਦਿਨ ਤੋਂ ਪਹਿਲਾਂ ਪੰਜਾਬ ਨੂੰ, ਹਰਿਆਣੇ ਨੂੰ, UP ਨੂੰ ਇੱਕ ਬਹੁਤ ਲੰਮਾ ਸੰਘਰਸ਼ ਲੜਨਾ ਪਿਆ, ਜਿਹਦੇ ਵਿੱਚ ਬੇਅੰਤ ਜਾਨਾਂ ਗਈਆਂ ਤੇ ਬਾਅਦ ਵਿੱਚ ਆਪਣੇ ਸਿੱਖ ਕੌਮ ਦੇ ਵਿੱਚ ਇੱਕ ਆਗੂ ਦੇ ਰੂਪ ਵਿੱਚ ਉੱਭਰੇ ਦੀਪ ਸਿੱਧੂ ਨੂੰ ਵੀ ਆਪਾਂ ਗਵਾਇਆ, ਜਿਹਦੇ ਬਾਰੇ ਅੱਜ ਤੱਕ ਲੋਕਾਂ ਦੇ ਵਿੱਚ ਇਹ ਸ਼ੰਕਾ ਹੈ ਕਿ ਭਾਰਤੀ ਸਟੇਟ ਦੀਆਂ ਏਜੰਸੀਆਂ ਨੇ ਹੀ ਦੀਪ ਸਿੱਧੂ ਦਾ ਕਤਲ ਕਰਵਾਇਆ। ਇਹ ਜਿਹੜਾ ਸਾਰਾ ਨਰਿੰਦਰ ਮੋਦੀ ਦੀ ਸਰਕਾਰ ਦਾ ਖੇਤੀ ਨਾਲ ਸੰਬੰਧਿਤ ਕਾਲੇ ਕਾਨੂੰਨਾਂ ਵਾਲਾ ਮੁੱਦਾ ਸੀ, ਇਹਦੇ ਬਾਰੇ ਸਿੱਧਾ ਜਿਹਾ ਸਾਡੇ ਲੋਕਾਂ ਦਾ ਹਿਸਾਬ ਸੀ ਕਿ ਭਾਰਤ ਦੀ ਸਰਕਾਰ ਜਿਹੜੀ ਆ, ਉਹ ਆਪਦੇ ਚਹੇਤੇ ਅੰਬਾਨੀ ਅਡਾਨੀ ਵਰਗਿਆਂ ਦੇ ਲਈ ਸਾਡੀਆਂ ਪੈਲੀਆਂ ਖੋਹਣਾ ਚਾਹੁੰਦੀ ਹੈ ਤੇ ਇਹਦੀਆਂ ਆਪਦੀਆਂ ਪੈਲੀਆਂ ਬਚਾਉਣ ਲਈ ਪੰਜਾਬ ਦੇ ਲੋਕ ਲੜੇ ਤੇ ਇਸ ਲੜਾਈ ਵਿੱਚ ਜੇਤੂ ਵੀ ਰਹੇ। ਪਰ ਹੁਣ ਲੱਗਦਾ ਕਿ ਉਹ ਲੜਾਈ ਬਦਲਵੇਂ ਰੂਪ ਦੇ ਵਿੱਚ ਪੰਜਾਬ ਦੇ ਫੇਰ ਗਲ ਪੈਣ ਜਾ ਰਹੀ
ਇੱਥੇ ਲੈਂਡ ਪੁਲਿੰਗ ਦੇ ਨਾਂ ਦੇ ਉੱਤੇ ਪੰਜਾਬ ਦੀ ਮੌਜੂਦਾ ਭਗਵੰਤ ਮਾਨ ਵਾਲੀ ਸਰਕਾਰ ਪਿਛਲੇ ਕਈ ਦਿਨਾਂ ਤੋਂ ਚਰਚਾ ਵਿੱਚ। ਆਪਾਂ ਵੀ ਇਸੇ ਪ੍ਰੋਗਰਾਮ ਦੇ ਵਿੱਚ ਇੱਕ ਦਿਨ ਇਹ ਮਸਲਾ ਛੋਇਆ ਸੀ ਕਿ ਲੁਧਿਆਣੇ, ਮੋਹਾਲੀ ਤੇ ਹੋਰ ਕਈ ਥਾਵਾਂ ਦੇ ਉੱਤੇ ਕਿਵੇਂ ਜ਼ਮੀਨਾਂ ਦਾ ਐਲਾਨ ਕਰ ਦਿੱਤਾ ਗਿਆ ਕਿ ਇਹ ਸਰਕਾਰ ਜਿਹੜੀ ਆ ਜ਼ਮੀਨਾਂ ਲੈ ਲਵੇਗੀ ਤੇ ਇੱਥੇ ਜ਼ਮੀਨਾਂ ਦੇ ਵਿੱਚ ਅਸੀਂ ਨਵੀਆਂ ਆਬਾਦੀਆਂ ਉਸਾਰਨੀਆਂ ਨੇ, ਲੋਕ ਆਉਣਗੇ, ਤਰੱਕੀ ਹੋਏਗੀ, ਇਹ ਤੇ ਉਹ ਇਦਾਂ ਦੀਆਂ ਬਾਤਾਂ ਪਾ ਕੇ ਭਗਵੰਤ ਮਾਨ ਦੀ ਸਰਕਾਰ ਨੇ ਆਪਦਾ ਜਿਹੜਾ ਐਲਾਨ ਕੀਤਾ ਸੀ। ਹੁਣ ਆਪਾਂ ਨੂੰ ਪਤਾ ਕਿ ਕਿਸਾਨ ਸੰਘਰਸ਼ ਦੇ ਕਰਕੇ ਜਿਹੜਾ ਲੋਕਾਂ ਦੇ ਵਿੱਚ ਮੋਦੀ ਸਰਕਾਰ ਦੇ ਖਿਲਾਫ ਰੋਹ ਸੀ ਤੇ ਉਸ ਮੌਕੇ ਅਕਾਲੀ ਦਲ ਨੇ ਵੀ ਬਹੁਤੀ ਸਾਰਥਕ ਭੂਮਿਕਾ ਨਹੀਂ ਸੀ ਨਿਭਾਈ ਤੇ ਉਲਟਾ ਵੱਡੇ ਬਾਦਲ ਨੇ, ਬੀਬਾ ਹਰਸਿਮਰਤ ਕੌਰ ਬਾਦਲ ਨੇ, ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਉਹਦੀ ਜੁੰਡਲੀ ਦੇ ਕਹਿਣ ਤੇ ਕਾਲੇ ਕਾਨੂੰਨਾਂ ਦੀ ਹਮਾਇਤ ਵਿੱਚ ਵੀਡੀਓ ਪਾ ਕੇ ਲੋਕਾਂ ਨੂੰ ਭਰਮਾਉਣਾ ਚਾਹਿਆ ਸੀ। ਇਸ ਕਰਕੇ ਜਦੋਂ ਲੋਕਾਂ ਨੂੰ ਲੱਗਿਆ ਕਿ ਇਹ ਤਾਂ ਸਾਡੇ ਨਾਲ ਗਦਾਰੀ ਆ, ਪੰਜਾਬ ਦੀ ਪਿੱਠ 'ਚ ਛੁਰਾ ਮਾਰਨ ਵਾਲੀ ਕਰਤੂਤ ਕੀਤੀ ਆ, ਤਾਂ ਲੋਕ ਇੰਨਾ ਖਫਾ ਹੋਏ ਕਿ ਜਦੋਂ ਬਾਅਦ ਵਿੱਚ ਇਹਨਾਂ ਨੇ ਬੀਜੇਪੀ ਨਾਲ ਸੰਬੰਧ ਤੋੜ ਵੀ ਲਏ ਤਾਂ ਵੀ ਕੋਈ ਫਰਕ ਨਹੀਂ ਪਿਆ। ਅੱਜ ਤੱਕ ਜਿੱਥੇ ਹੋਰ ਬਹੁਤ ਸਾਰੇ ਮਸਲਿਆਂ ਕਰਕੇ ਪੰਜਾਬ ਦੇ ਲੋਕ ਬਾਦਲਕਿਆਂ ਤੋਂ ਬਦਜਨ ਹੋਏ ਆ, ਉੱਥੇ ਇਹ ਵੀ ਨਹੀਂ ਕਦੇ ਭੁੱਲੇ ਕਿ ਬੀਜੇਪੀ ਦੇ ਨਾਲ ਖੜ ਕੇ ਸਾਡੀਆਂ ਜ਼ਮੀਨਾਂ ਲੁੱਟਣ ਲਟਾਉਣ ਦੇ ਵਿੱਚ ਬਾਦਲਕਿਆਂ ਦਾ ਪੂਰਾ ਉਸ ਟਾਈਮ ਸਹਿਮਤੀ ਸੀ। ਖੈਰ, ਅੱਜ ਜਿਹੜਾ ਪੰਜਾਬ ਦੇ ਵਿੱਚ ਰਾਜ ਕਰਦਾ ਭਗਵੰਤ ਮਾਨ ਤੇ ਉਹਦੀ ਪਾਰਟੀ ਹੈ, ਉਹਦੇ ਬਾਰੇ ਆਪਾਂ ਨੂੰ ਸਭ ਨੂੰ ਪਤਾ ਕਿ ਇਸ ਪਾਰਟੀ ਨੂੰ ਖੜਾ ਕਰਨ ਪਿੱਛੇ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਦਾ, ਖਾਸ ਤੌਰ ਤੇ ਸਿੱਖਾਂ ਦਾ। ਪੰਜਾਬ ਦੇ ਲੋਕਾਂ ਨੇ ਵੋਟਾਂ ਪਾ ਕੇ ਹੀ ਇਕੱਲਾ ਨਹੀਂ, ਬਾਹਰਲੇ ਮੁਲਕਾਂ 'ਚ ਬੈਠੇ ਸਾਡੇ ਭਾਈਚਾਰੇ ਨੇ ਮਾਇਆ ਦੇ ਗੱਫੇ ਵੀ ਇਸ ਪਾਰਟੀ ਲਈ ਖਰਚੇ ਹੈ। ਤੇ ਉਦੋਂ ਸਾਡੇ ਪੰਥਕ ਜਾਂ ਖਾਲਿਸਤਾਨੀ ਸਫਾ ਦੇ ਬਹੁਤ ਸਾਰੇ ਭਰਾਵਾਂ ਨੂੰ ਲੱਗਦਾ ਸੀ ਕਿ ਕਾਂਗਰਸ, ਬਾਦਲ ਦਲ ਤੇ ਭਾਜਪਾ ਨਾਲੋਂ ਇਹ ਜਿਹੜੀ ਪਾਰਟੀ ਆ ਸ਼ਾਇਦ ਸਾਡੇ ਕੰਮ ਆਵੇਗੀ। ਸਾਨੂੰ ਵੀ ਕਈਆਂ ਨੇ ਕਿਹਾ ਕਿ ਆਪਾਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਸਮੇਤ ਹੋਰ ਬਹੁਤ ਸਾਰੇ ਮਸਲੇ ਨੇ ਜਿਹੜੇ ਇਸ ਪਾਰਟੀ ਦੀ ਸਰਕਾਰ ਬਣਾ ਕੇ ਹੱਲ ਕਰ ਸਕਦੇ ਹਾਂ। ਪਰ ਮੈਂ ਤਾਂ ਖਾਸ ਤੌਰ ਤੇ ਸਿੱਧੇ ਤੌਰ ਤੇ ਇੱਕੋ ਗੱਲ ਕਹਿਣਾ ਕਿ ਪੰਜਾਬ ਦੇ ਵਿੱਚ ਚਾਹੇ ਤੁਸੀਂ ਕਿਸੇ ਨੂੰ ਵੀ ਇਸ ਸਿਸਟਮ ਦੇ ਵਿੱਚ ਸਰਕਾਰ ਬਣਾ ਕੇ ਦੇ ਦਿਓ, ਬੇਸ਼ੱਕ ਤੁਸੀਂ ਆਪਦੇ ਚਹੇਤੇ ਤੋਂ ਚਹੇਤੇ ਜਾਣ ਕੇ ਜਿਹੜੇ ਬੰਦੇ ਨੂੰ ਇਹ ਵਹਿਮ ਆ, ਚਾਹੇ ਉਹ ਆਪ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਬਣ ਜਾਵੇ, ਕੱਖ ਨਹੀਂ ਜੇ ਕਰ ਸਕਦਾ। ਜਿਹੜੇ ਬੰਦੇ ਨੇ ਲੋਕਾਂ ਨੂੰ ਉੱਲੂ ਬਣਾਉਣਾ ਹੋਵੇ, ਬੇਵਕੂਫ ਬਣਾਉਣਾ ਹੋਵੇ, ਉਹਦੀ ਤਾਂ ਗੱਲ ਵੱਖਰੀ ਆ। ਪਰ ਜਿਹੜੇ ਪੜ੍ਹੇ ਲਿਖੇ ਸਿਆਣੇ ਬਿਆਣੇ ਬੰਦੇ ਕਮਲ ਕੁੱਟਦੇ ਆ, ਮੈਨੂੰ ਉਹਨਾਂ ਤੇ ਦੁੱਖ ਬੜਾ ਆਉਂਦਾ ਜਦੋਂ ਉਹ ਕਹਿੰਦੇ ਨੇ ਕਿ ਜੀ ਆਪਾਂ ਸਿੱਖਾਂ ਦੇ ਜਾਂ ਪੰਜਾਬ ਦੇ ਮਸਲੇ ਇਹ ਸਿਸਟਮ ਦੇ ਰਾਹੀਂ ਹੱਲ ਕਰ ਸਕਦੇ ਹਾਂ। ਹੁਣ ਤਾਂ ਜਿਹੜੇ ਸਰਦਾਰ ਜਸਪਾਲ ਸਿੰਘ ਸਿੱਧੂ, ਸਰਦਾਰ ਹਮੀਰ ਸਿੰਘ ਵਰਗੇ ਕਹਿੰਦੇ ਕਹਾਉਂਦੇ ਖੁੰਡ ਪੱਤਰਕਾਰ ਨੇ, ਅੱਜ ਮੈਂ ਉਹਨਾਂ ਦਾ ਇੱਕ ਡਿਸਕਸ਼ਨ, ਇੱਕ ਚਰਚਾ ਸੁਣ ਰਿਹਾ ਸੀ ਜਿਹਦੇ ਵਿੱਚ ਉਹ ਗੱਲ ਕਰ ਰਹੇ ਸੀ ਬੇਅਦਬੀਆਂ ਦੇ ਮਸਲੇ ਉੱਤੇ, ਕਿਵੇਂ ਸਾਰੀਆਂ ਪਾਰਟੀਆਂ ਨੇ ਰਲ ਮਿਲ ਕੇ ਮੈਚ ਖੇਡਿਆ। ਕਿਉਂਕਿ ਪ੍ਰਗਟ ਸਿੰਘ ਨੇ ਅਸੈਂਬਲੀ ਦੇ ਵਿੱਚ ਪਿਛਲੇ ਦਿਨੀ ਇਹ ਗੱਲ ਕਹਿ ਕੇ ਇੱਕ ਨਵੀਂ ਚਰਚਾ ਨੂੰ ਜਨਮ ਦਿੱਤਾ ਸੀਗਾ ਕਿ ਸਾਡੇ ਵਾਲੇ ਵੀ ਨਾਲ ਹੀ ਰਲੇ ਹੋਏ ਸੀਗੇ ਕਿ ਇਨਸਾਫ ਨਹੀਂ ਹੋਣ ਦੇਣਾ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸੱਤਾ ਸੀ, ਜਦੋਂ ਉਹਦੇ ਕੋਲੇ ਮੁੱਖ ਮੰਤਰੀ ਦੀ ਕੁਰਸੀ ਸੀ। ਤੇ ਉਹਨੇ ਇੱਕ ਤਰੀਕੇ ਨਾਲ ਇਹ ਗੱਲ ਜਚਾ ਦਿੱਤੀ ਹੈ ਕਿ ਨਾ ਆਮ ਆਦਮੀ ਪਾਰਟੀ, ਨਾ ਕਾਂਗਰਸ ਤੇ ਨਾ ਬਾਦਲ ਦਲ ਤੇ ਨਾ ਕੋਈ ਹੋਰ ਇਸ ਮਸਲੇ ਦਾ ਇਨਸਾਫ ਚਾਹੁੰਦੀ ਆ ਬਰਗਾੜੀ ਵਾਲ। ਤੇ ਅੱਜ ਇਸ ਮਸਲੇ ਤੇ ਚਰਚਾ ਕਰਾਉਣ ਮੌਕੇ ਸਰਦਾਰ ਹਮੀਰ ਸਿੰਘ, ਸਰਦਾਰ ਜਸਪਾਲ ਸਿੰਘ ਸਿੱਧੂ ਇਹ ਗੱਲ ਕਹਿ ਰਹੇ ਸੀ ਕਿ ਅਸਲ ਵਿੱਚ ਇੱਕ ਐਲੀਟ ਕਲਾਸ ਹੁੰਦੀ ਹੈ, ਰਾਜ ਕਰਨ ਵਾਲੀ ਜਮਾਤ, ਇਹ ਆਪਸ ਵਿੱਚ ਹੀ ਸਹਿਮਤੀ ਨਾਲ ਚੱਲਦੇ ਆ ਕਿ ਇਹਨਾਂ ਮੁੱਦਿਆਂ ਤੇ ਤੁਸੀਂ ਇੱਕ ਦੂਜੇ ਨੂੰ ਕਹੀ ਜਾਓ, ਕੁਛ ਮਰਜ਼ੀ ਜਾਇਓ, ਪਰ ਇਹਦੇ ਉੱਤੇ ਕੋਈ ਹੱਲ ਨਹੀਂ ਕਰਨਾ। ਇਹ ਤਾਂ ਆਪਾਂ ਜਿਵੇਂ ਨਲਕਾ ਗੇੜ ਕੇ ਪਾਣੀ ਕੱਢ ਲਈਦਾ, ਇਹ ਤਾਂ ਵੋਟਾਂ
ਲੈਣ ਵਾਲਾ ਮੁੱਦਾ। ਇਹਦੇ ਉੱਤੇ ਲੋਕ ਮਰਦੇ ਆ, ਖਪਦੇ ਆ, ਜੋ ਮਰਜ਼ੀ ਹੋਈ ਜਾਵੇ। ਪਿਛਲੇ ਸਮੇਂ ਦੇ ਵਿੱਚ ਆਪਾਂ ਇਹ ਸੁਣਦੇ ਰਹੇ ਹਾਂ ਕਿ ਸਤਲੁਜ ਜਮਨਾ ਲਿੰਕ ਨਹਿਰ, ਇਸ ਨਹਿਰ ਨੇ ਉਹਨਾਂ ਪਾਣੀ ਨਹੀਂ ਇਹਦੇ ਚ ਵਗਿਆ ਜਿੰਨਾ ਇਹਨੇ ਖੂਨ ਪੀ ਲਿਆ ਲੋਕਾਂ ਦਾ। ਤੇ ਮੁਲਕ ਦੀ ਨਹੀਂ, ਪੰਜਾਬ ਦੀ ਹੀ ਨਹੀਂ, ਸਾਰੀ ਦੁਨੀਆ ਦੀ ਸਿੱਖ ਕੌਮ ਜਿਹੜੀ ਆ ਇਸ SYL ਦੇ ਨਾਂ ਤੇ ਸਿਆਸਤ ਦਾ ਸ਼ਿਕਾਰ ਹੋਈ ਰਹੀ। ਉਹ ਐਵੇਂ ਹੀ ਮੁੱਦੇ ਚਾਹੀਦੇ ਹੁੰਦੇ ਆ ਸਿਆਸਤ ਲਈ। ਉਹ ਜਿਹੜਾ ਸਾਰੀਆਂ ਪਾਰਟੀਆਂ ਦਾ ਇੱਕ ਦੂਜੇ ਨਾਲ ਗਾਂਢਾ ਤੋਪਾ ਅੰਦਰ ਖਾਤੇ ਹੁੰਦਾ, ਉਹਦੇ ਵਿੱਚੋਂ ਹੀ ਅੱਜ ਆਮ ਆਦਮੀ ਪਾਰਟੀ ਦਾ ਇੱਕ ਕਰੂਪ ਚਿਹਰਾ ਜਿਹੜਾ ਨਜ਼ਰ ਆ ਰਿਹਾ। ਹਾਲਾਂਕਿ ਸਿੱਖਾਂ ਨੇ ਪੈਸਾ ਦੇ ਕੇ ਪਾਰਟੀ ਖੜੀ ਕੀਤੀ, ਪੰਜਾਬੀਆਂ ਨੇ ਗੁੱਸਾ ਕੱਢਿਆ ਸਾਰੇ ਬਾਕੀ ਸਿਆਸੀ ਬਦਮਾਸ਼ ਪਾਰਟੀਆਂ ਤੇ ਇਹਨੂੰ 92 93 94 ਵਿਧਾਇਕ ਜਿਹੜੇ ਆ ਉਹ ਦਿੱਤੇ। ਹੁਣ ਫੇਰ ਸ਼ਾਇਦ ਤਰਨਤਾਰਨ ਚ ਜਿੱਤ ਜਾਵੇ ਕਿਉਂਕਿ ਲੋਕ ਬਾਕੀਆਂ ਤੋਂ ਦੁਖੀ ਨੇ। ਪਰ ਇਸ ਪਾਰਟੀ ਨੇ ਵੀ ਹੁਣ ਨਰਿੰਦਰ ਮੋਦੀ ਵਾਲਾ ਹੀ ਝੰਡਾ ਚੱਕ ਲਿਆ। ਜਿਵੇਂ ਉਹ ਜ਼ਮੀਨਾਂ ਖੋਹਣ ਦੇ ਲਈ ਸਾਰੇ ਪੰਜਾਬ ਨੂੰ ਵੰਗਾਰ ਰਿਹਾ ਸੀ, ਸਾਰੀ ਦੁਨੀਆ ਦੇ ਵਿੱਚ ਉਸ ਅੰਦੋਲਨ ਦਾ ਝੰਡਾ ਝੂਲਿਆ, ਚਰਚਾ ਛਿੜੀ। ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਭਗਵੰਤ ਮਾਨ ਵੀ ਉਸੇ ਰਾਹ ਤੋਰੂਗਾ ਜਿਹੜੇ ਰਾਹ ਦੇ ਉੱਤੇ ਆਪਾਂ ਕਿਸਾਨ ਸੰਘਰਸ਼ ਮੌਕੇ ਮੋਦੀ ਨੇ ਆਪਾਂ ਨੂੰ ਤੋਰਿਆ ਸੀ। ਉਹ ਜਿਹੜੀ ਲੈਂਡ ਪੂਲਿੰਗ ਵਾਲੀ ਸਕੀਮ ਆ, ਇਹ ਪੰਜਾਬ ਦੇ ਵਿੱਚ ਬਹੁਤ ਖਤਰਨਾਕ ਰੂਪ ਲੈ ਕੇ ਆ ਰਹੀ। ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਉਹਨਾਂ ਨੇ ਮਿਥ ਲਿਆ ਲੱਗਦਾ ਭਾਰਤੀ ਡੀਪ ਸਟੇਟ ਨੇ ਕਿ ਮੋਦੀ ਰਾਹੀਂ ਨਹੀਂ ਤਾਂ ਭਗਵੰਤ ਮਾਨ ਰਾਹੀਂ, ਭਗਵੰਤ ਮਾਨ ਰਾਹੀਂ ਨਹੀਂ ਤਾਂ ਕਿਸੇ ਹੋਰ ਰਾਹੀਂ ਪੰਜਾਬ ਦੇ ਲੋਕਾਂ ਕੋਲੇ ਜ਼ਮੀਨਾਂ ਰਹਿਣ ਨਹੀਂ ਦੇਣੀ। ਕਰਨਾ ਜੋ ਕੁਝ ਮਰਜ਼ੀ ਪੈ ਜਾਏ, ਚਾਹੇ ਖੇਤੀ ਜਿਹੜੀ ਆ ਉਹ ਫੇਲ ਕਰ ਦੋ, ਖੁਦਕੁਸ਼ੀਆਂ ਦੇ ਰਾਹ ਪਾ ਦੋ, ਚਾਹੇ ਕੁਝ ਹੋਰ ਕਰੋ, ਮਤਲਬ ਇਹਨਾਂ ਨੂੰ ਖੇਤੀ ਜੋਗੇ ਰਹਿਣ ਨਹੀਂ ਦੇਣਾ। ਕਿਉਂਕਿ ਜਦੋਂ ਪੰਜਾਬ ਦੇ ਲੋਕਾਂ ਕੋਲੇ ਜ਼ਮੀਨਾਂ ਹੋਣਗੀਆਂ, ਇਹ ਅਣਖ ਗੈਰਤ ਵਾਲੇ ਹੋਣਗੇ, ਇਹ ਲੜਨ ਭਿੜਨ ਜੋਗੇ ਹੋਣਗੇ, ਇਹ ਆਪਦੀ ਜਿਹੜੀ ਅਣਖ ਗੈਰਤ ਆ, ਆਪਦੀ ਕੌਮ ਆ, ਉਹ ਸਾਰੇ ਮਸਲਿਆਂ ਲਈ ਕਿਸੇ ਹੋਰ ਤਰੀਕੇ ਨਾਲ ਲੜਦੇ ਆ। ਕਿਉਂਕਿ ਬਾਕੀ ਸਾਰਾ ਭਾਰਤ ਐਵੇਂ ਨਹੀਂ ਇਸ ਡੀਪ ਸਟੇਟ ਮੂਹਰੇ ਕੋਡਾ ਹੋਇਆ ਫਿਰਦਾ। ਉਹਨਾਂ ਕੋਲੇ ਪੈਰ ਗੱਡ ਕੇ ਲੜਨ ਲਈ ਕੁਝ ਹੈ ਹੀ ਨਹੀਂ। ਮੈਂ ਦੇਖ ਰਿਹਾ ਕਿ ਪਿਛਲੇ 15-20 ਸਾਲਾਂ 'ਚ ਜਦੋਂ ਅਸੀਂ ਜ਼ਮੀਨਾਂ ਤੇ ਮਾਮਲੇ ਵਿੱਚ ਮਾਰ ਖਾ ਰਹੇ ਹਾਂ, ਸਾਡੀਆਂ ਅੱਗੇ ਪਹਿਲਾਂ 5-5 6-6 ਮੁੰਡੇ ਹੁੰਦੇ ਸੀ ਘਰਾਂ 'ਚ, ਜੀ ਜ਼ਿਆਦਾ ਹੁੰਦੇ ਸੀ। ਹੁਣ ਆਪਾਂ ਹਮ ਦੋ ਹਮਾਰੇ ਦੇ ਤੋਂ ਹੁਣ ਤਾਂ ਇੱਕ ਹੀ ਕਾਫੀ ਔਰ ਸੇ ਮਾਫੀ ਵਾਲਾ ਕੰਮ ਹੋਇਆ ਪਿਆ। ਉਹ ਕੁੱਲ ਮਿਲਾ ਕੇ ਸਾਡੀਆਂ ਜਿਹੜੀਆਂ ਔਲਾਦਾਂ ਨੇ, ਔਲਾਦ ਦੇ ਮਾਮਲੇ 'ਚ ਵੀ ਆਪਣੀ ਗਿਣਤੀ ਆਪਾਂ ਘਟਾ ਲਈ। ਅੱਗੇ ਜਦੋਂ 4-5 ਜੀ ਘਰ 'ਚ ਹੁੰਦੇ ਸੀ, ਜੇ ਇੱਕ ਅੱਧਾ ਕੌਮ ਦੇ ਲੇਖੇ ਲੱਗ ਵੀ ਜਾਂਦਾ ਸੀ ਤਾਂ ਕੋਈ ਫਰਕ ਨਹੀਂ ਸੀ। ਹੁਣ ਇੱਕ ਹੀ ਆ ਤੇ ਉਹਨੂੰ ਵੀ ਬਚਾ ਕੇ ਰੱਖਦੇ ਆ। ਦੂਜਾ, ਜ਼ਮੀਨਾਂ ਜਿਹੜੀਆਂ ਨੇ ਉਹ ਅਗਲੇ ਖੋਹਣ ਨੂੰ ਫਿਰਦੇ ਆ ਤੇ ਲੜਨਾ ਕਿਵੇਂ ਆ। ਉਹ ਜਿਹੜਾ ਇੱਥੇ ਲਿਆ ਕੇ ਇਹਨਾਂ ਜ਼ਮੀਨਾਂ ਤੇ ਵਸਾਉਣਾ, ਉਹ ਸਾਰੇ ਭਾਰਤ ਵਿੱਚੋਂ ਉਹਨਾਂ ਲੋਕਾਂ ਨੂੰ ਜਿਹੜੇ ਹਿੰਦੁਸਤਾਨ ਯਾਨੀ ਕਿ ਪੰਜਾਬ ਦੀ ਜਿਹੜੀ ਸਿੱਖ ਪਛਾਣ ਆ ਉਹ ਖਤਮ ਕਰਨੀ ਹੈ। ਇਹ ਆਪਾਂ ਸਹੇੜੇ ਆ ਆਮ ਆਦਮੀ ਪਾਰਟੀ ਵਾਲੇ ਜਿਹੜੇ ਕਹਿੰਦੇ ਸੀਗੇ ਜੀ ਇਹ ਖਾਲਿਸਤਾਨੀ ਹਿੱਤਾਂ ਲਈ ਜਾਂ ਆਪਣੇ ਸ਼ਹੀਦਾਂ ਲਈ, ਆਪਣੇ ਯੋਧਿਆਂ ਲਈ ਚੰਗਾ ਸੋਚਣਗੇ। ਪੰਜਾਬ ਦੀ ਧਰਤੀ ਉੱਤੇ ਜਿੱਥੇ ਜਿੱਥੇ ਵੀ ਇਹ ਹਾਊਸਿੰਗ ਬੋਰਡ ਕਲੋਨੀਆਂ ਜੀਆਂ ਬਣੀਆਂ ਨੇ, ਖਾਸ ਤੌਰ ਤੇ ਮੋਹਾਲੀ ਚੰਡੀਗੜ੍ਹ ਦੇ ਇਲਾਕੇ ਵਿੱਚ ਤਾਂ ਹਰਿਆਣਾ, ਹਿਮਾਚਲ ਤੇ ਹੋਰਨਾਂ ਸੂਬਿਆਂ ਦੇ ਲੋਕਾਂ ਦੀ ਭਰਮਾਰ। ਚੰਡੀਗੜ੍ਹ ਤਾਂ ਹੁਣ ਲੱਗਦਾ ਹੀ ਨਹੀਂ ਵੀ ਉਹ ਪੰਜਾਬ ਦਾ ਕੋਈ ਸ਼ਹਿਰ ਹੈ। ਤੇ ਅੱਜ ਹਾਲਾਤ ਇੰਨੇ ਮਾੜੇ ਆ ਕਿ ਪਿੱਛੇ ਜੇ ਜਦੋਂ ਭਾਈ ਗਜਿੰਦਰ ਸਿੰਘ ਜੀ ਦਾ ਚੰਡੀਗੜ੍ਹ ਦੇ ਵਿੱਚ ਸਮਾਗਮ ਕੀਤਾ ਹੈ, ਉੱਥੇ ਅਸੀਂ ਠਹਿਰੇ ਤੇ ਮੈਂ ਸਵੇਰੋਂ ਬੱਚਿਆਂ ਲਈ ਦੁੱਧ ਲੈਣ ਇੱਕ ਦੁਕਾਨ ਤੇ ਚਲਾ ਗਿਆ। ਉਸ ਹਿੰਦੂ ਜੈਂਟਲਮੈਨ ਲਾਲੇ ਨਾਲ ਜਦੋਂ ਮੈਂ ਪੰਜਾਬੀ ਚ ਆਪਦੇ ਦੇਸੀ ਲਹਿਜੇ ਚ ਦੁੱਧ ਦੇ ਪੈਕਟ ਲੈਣ ਲਈ ਗੱਲ ਕਰ ਰਿਹਾ ਸੀ, ਉਹਦਾ ਮੈਂ ਦੇਖਿਆ ਸਾਫ਼ ਤੌਰ ਤੇ ਉਹਨੂੰ ਬੜਾ ਚੰਗਾ ਵਧੀਆ ਲੱਗ ਰਿਹਾ ਸੀ ਕਿ ਕੋਈ ਪੰਜਾਬੀ ਬੋਲਣ ਵਾਲਾ ਮੇਰੇ ਨਾਲ ਬੰਦਾ ਗੱਲ ਕਰ ਰਿਹਾ। ਤੇ ਫਿਰ ਉਹਨੇ ਗੱਲਾਂ ਛੇੜ ਲੀਆਂ ਵੀ ਇੱਥੇ ਤਾਂ ਜੀ ਸਾਰੇ ਜਿਹੜੇ ਆਪਣੇ ਬੰਦੇ ਵੀ ਨੇ ਉਹ ਵੀ ਹੁਣ ਛੱਡ ਗਏ, ਮੇਰੀਆਂ ਨੂੰਹਾਂ, ਮੇਰੇ ਪਰਿਵਾਰ ਦੇ ਮੈਂਬਰ ਵੀ। ਮਤਲਬ ਹੁਣ ਤਾਂ ਪੰਜਾਬ ਦੇ ਸਿੱਖਾਂ ਦੀ ਤਾਂ ਗੱਲ ਵੱਖਰੀ, ਜਿਹੜਾ ਹਿੰਦੂ ਆ ਚੰਡੀਗੜ੍ਹ ਦਾ ਉਹਨੂੰ ਵੀ ਤਕਲੀਫ ਜੀ ਹੋਣ ਲੱਗੀ ਵੀ ਸਾਡੀ ਬੋਲੀ ਤਾਂ ਪੰਜਾਬੀ ਸੀ, ਅਸੀਂ ਕਿਹੜੇ ਰਾਹ ਤੁਰ ਪਏ।
ਇਹ ਹੁਣ ਸਾਰੇ ਪੰਜਾਬ 'ਚ ਹੋਊਗਾ। ਬਹੁਤ ਸਾਰੇ ਲੋਕ ਜਿਹੜੇ ਗੈਰ ਸਿੱਖ ਪੰਜਾਬੀ ਨੂੰ ਜਾਂ ਪੰਜਾਬੀਆਂ ਨੂੰ ਨਫ਼ਰਤ ਕਰਦੇ ਆ, ਸਿੱਖਾਂ ਨੂੰ ਨਫ਼ਰਤ ਕਰਦੇ ਆ, ਉਹ ਵੀ ਇੱਕ ਦਿਨ ਪਛਤਾਉਣਗੇ ਕਿ ਅਸੀਂ ਸਮਾਂ ਰਹਿੰਦੇ ਸਰਕਾਰ ਦੀ ਇਸ ਚਾਲ ਨੂੰ ਕਿਉਂ ਨਾ ਸਮਝੇ। ਸੋ ਇਹ ਇੱਕ ਬੜੀ ਲੰਬੀ ਚੌੜੀ ਖੇਡ ਖੇਡੀ ਜਾ ਰਹੀ ਆ ਕਿ ਪੰਜਾਬ ਦੇ ਲੋਕਾਂ ਤੋਂ ਜ਼ਮੀਨਾਂ ਖੋਲੋ, ਤੇ ਜਦੋਂ ਕੋਈ ਕੌਮ ਜਿਹੜੀ ਆ ਉਹਦੇ ਕੋਲੇ ਪੈਰ ਗੱਡ ਕੇ ਲੜਨ ਲਈ ਕੋਈ ਮਗਰ ਕੀਲਾ ਮਜ਼ਬੂਤ ਨਾ ਹੋਵੇ, ਹੁੰਦਾ ਉਹਦਾ ਔਖਾ ਹੀ ਹੈ। ਤੋ ਉਵੇਂ ਦੇ ਹਾਲਾਤ ਅਗਲੇ ਬਣਾਉਣ ਨੂੰ ਫਿਰਦੇ ਆ, ਤੇ ਦੱਸਿਆ ਇਹ ਜਾ ਰਿਹਾ ਵੀ ਲੱਖਾਂ ਰੁਪਏ ਖਰਚੇ ਜਾ ਰਹੇ ਨੇ ਇਸ ਸਕੀਮ ਦੇ ਹੱਕ ਵਿੱਚ ਲੋਕਾਂ ਦੀ ਰਾਏ ਕਰਨ ਲਈ। ਆ ਜਿਹੜੇ ਰੀਲਾਂ ਰੂਲਾਂ ਵਾਲੇ ਯੂਟਿਊਬਰ ਨੇ, ਉਹਨਾਂ ਨੂੰ ਕਿਹਾ ਜਾ ਰਿਹਾ ਵੀ ਚੱਕੋ 2-2 ਲੱਖ ਰੁਪਈਆ, ਅਸੀਂ ਤੁਹਾਨੂੰ ਖੁੱਲੇ ਪੈਸੇ ਦਿੰਨੇ ਆ, ਤੁਸੀਂ ਲੋਕਾਂ ਨੂੰ ਵਹਿਮ ਬਣਾਓ, ਭਰਮ ਬਣਾਓ, ਲੋਕ ਇਉਂ ਲੱਗਣ ਲਾ ਦਿਓ ਵੀ ਇਹਦਾ ਕੋਈ ਵਿਰੋਧ ਕਰਦਾ ਹੀ ਨਹੀਂ। ਤੇ ਮੁੱਖ ਮੰਤਰੀ ਭਗਵੰਤ ਮਾਨ, ਜਿਹੜਾ ਵੀ ਕੋਈ ਵਿਰੋਧ 'ਚ ਆਵਾਜ਼ ਉੱਠਦੀ ਆ, ਕਹਿੰਦਾ ਉਹਨੂੰ ਅਕਲ ਹੀ ਨਹੀਂ, ਉਹਨਾਂ ਨੂੰ ਪਤਾ ਹੀ ਨਹੀਂ, ਇਹ ਤਾਂ ਬਹੁਤ ਫਾਇਦੇ ਵਾਲੀ ਬਹੁਤ ਹੀ ਵਧੀਆ ਸਕੀਮ ਆ, ਦੇਖਿਓ ਤੁਸੀਂ। ਇੰਨਾ ਉਜੱਡਪੁਣੇ ਨਾਲ, ਇੰਨਾ ਵਹਿਸ਼ੀ ਤਰੀਕੇ ਨਾਲ ਵਿਰੋਧ ਨੂੰ ਠੱਪਿਆ ਜਾ ਰਿਹਾ ਕਿ ਲੋਕਾਂ ਨੂੰ ਸਮਝ ਨਹੀਂ ਲੱਗ ਰਹੀ, ਕਿਉਂਕਿ ਆਮ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਓਨੀ ਮਾੜੀ ਨਹੀਂ। ਪਰ ਅਸੀਂ ਤਾਂ ਪਹਿਲੇ ਦਿਨ ਤੋਂ ਹੀ ਕਹਿੰਦੇ ਆ ਰਹੇ ਹਾਂ ਕਿ KPS ਗਿੱਲ ਤੇ ਬੇਅੰਤੇ ਬੁੱਚੜ ਦਾ ਤਾਂ ਲੋਕਾਂ ਨੂੰ ਸ਼ਰੇਆਮ ਪਤਾ ਸੀ, ਇਹ ਉਹਨਾਂ ਨਾਲੋਂ ਵੀ ਜ਼ਿਆਦਾ ਖਤਰਨਾਕ ਵਾਰ ਕਰ ਰਿਹਾ ਹੈ। ਭਗਵੰਤ ਮਾਨ ਦੀ ਕਮਾਂਡ ਹੇਠ ਜਿਹੜੇ ਦਿੱਲੀ ਤੋਂ ਕੇਜਰੀਵਾਲ, ਸਿਸੋਦੀਆ ਤੇ ਹੋਰ ਲੰਡਰ ਫੰਡਰ ਇਕੱਠੇ ਹੋ ਕੇ ਪੰਜਾਬ ਨੂੰ ਲੁੱਟਣ ਆਏ ਨੇ, ਅਸਲ ਵਿੱਚ ਉਹਨਾਂ ਨੇ ਕਰੋੜਾਂ ਅਰਬਾਂ ਰੁਪਏ ਕਮਾਉਣੇ ਆ। ਭਗਵੰਤ ਮਾਨ ਤੇ ਬਾਕੀ ਪੰਜਾਬ ਦੇ ਵਿਧਾਇਕਾਂ ਨੇ ਜੁੱਤੀਆਂ ਖਾਣੀਆਂ। ਇਹਨਾਂ ਲੋਕਾਂ ਨੂੰ ਭੋਰਾ ਇਸ ਗੱਲ ਦੀ ਸਮਝ ਨਹੀਂ ਕਿ ਏਜੰਡਾ ਕੀ ਚੱਲ ਰਿਹਾ। ਏਜੰਡਾ ਇਹ ਚੱਲ ਰਿਹਾ ਕਿ ਕਰੋੜਾਂ ਅਰਬਾਂ ਰੁਪਏ ਇਸ ਸਾਰੇ ਸੌਦੇ ਦੇ ਵਿੱਚੋਂ ਨਾਲੇ ਪੰਜਾਬ ਨੂੰ ਲੁੱਟਿਆ ਮਾਰਿਆ ਜਾਣਾ, ਤੇ ਨਾਲੇ ਪੈਸੇ ਕਮਾਉਣੇ ਆ ਦਿੱਲੀ ਵਾਲਿਆਂ ਨੇ ਜਾਂ ਅੰਬਾਨੀ ਅਡਾਨੀ ਵਰਗਿਆਂ ਨੇ ਜਾਂ ਹੋਰਾਂ ਨੇ। ਪੰਜਾਬੀਆਂ ਦੇ ਪੱਲੇ ਸਵਾਏ ਛਿੱਤਰਾਂ ਤੋਂ ਕੁਝ ਨਹੀਂ ਪੈਣਾ, ਪਰ ਇਹੀ ਛਿੱਤਰ ਆਮ ਆਦਮੀ ਪਾਰਟੀ ਵਾਲਿਆਂ ਦੇ ਖੜਕਣਾ ਬਾਅਦ। ਪਰ ਇਹਨਾਂ ਤੋਂ ਦੁਖੀ ਹੋ ਕੇ ਜੇ ਅਗਲੀ ਤੁਸੀਂ ਸਰਕਾਰ ਕਿਸੇ ਹੋਰ ਦੀ ਬਣਾ ਵੀ ਲਵੋ, ਕਿਉਂਕਿ ਹੁਣ ਵਾਅਦੇ ਹੋਣ ਲੱਗ ਜਾਣਗੇ ਕਿ ਜੇ ਸਾਡੀ ਸਰਕਾਰ ਆਈ ਅਸੀਂ ਲੈਂਡ ਪੁਲਿੰਗ ਸਕੀਮ ਨੂੰ ਰੱਦ ਕਰਾਂਗੇ, ਅਸੀਂ ਵਾਹ ਕਰ ਦੇਂਗੇ, ਇਹੋ ਜਿਹੇ ਐਲਾਨ ਹੋ ਜਾਣਗੇ। ਅੱਜ ਵੀ ਮੈਂ ਸੁਣ ਰਿਹਾ ਸੀਗਾ ਕਿ ਜੀ ਗ੍ਰਾਮ ਸਭਾਵਾਂ ਰਾਹੀਂ ਮਤੇ ਪਾ ਕੇ ਭੇਜੋ ਤਾਂ ਕਿ ਪੰਚਾਇਤਾਂ ਰਾਹੀਂ ਉੱਥੇ ਗੰਦ ਜਾਵੇ। ਪਰ ਜਦੋਂ ਸਰਕਾਰ ਅੜ ਜਾਂਦੀ ਆ ਕਿ ਅਸੀਂ ਇਹ ਕੰਮ ਕਰਨਾ ਹੀ ਕਰਨਾ, ਤਾਂ ਬੜਾ ਔਖਾ ਹੋ ਜਾਂਦਾ। ਸੱਚੀ ਗੱਲ ਇਹ ਹੈ ਕਿ ਹੁਣ ਉਹ ਵੇਲਾ ਆ ਗਿਆ ਜਦੋਂ ਪੰਜਾਬ ਨੂੰ ਚੰਡੀਗੜ੍ਹ ਦੇ ਵਿੱਚ ਇੱਕ ਵੱਡਾ ਧਰਨਾ ਲਾਉਣ ਲਈ ਤਿਆਰ ਹੋ ਜਾਣਾ ਚਾਹੀਦਾ। ਇੱਕ ਜਿਹੜੇ ਇਹ 92-93 ਵਿਧਾਇਕ ਨੇ, ਹਰੇਕ ਦੇ ਦਰਾਂ 'ਚ ਧਰਨਾ ਲਾਉਣ ਲਈ ਤਿਆਰ ਹੋਣਾ ਪਊਗਾ। ਪੰਜਾਬ ਨੂੰ ਇੱਕ ਵੱਡੀ ਤੇ ਲੰਮੀ ਲੜਾਈ ਵੱਲ ਧੱਕਣਾ ਹੀ ਧੱਕਣਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਲੁਕਦੇ ਬਚਦੇ ਤਾਲੇ ਮਾਰਦੇ ਫਿਰਦੇ ਪੰਜਾਬੀ ਆ ਕਿ ਸ਼ਾਇਦ ਆਪਾਂ ਬਚ ਜਾਈਏ, ਭਗਵੰਤ ਮਾਨ ਨੇ ਮੁੜਨਾ ਨਹੀਂ। ਤੇ ਇਸ ਗੱਲ ਦੇ ਨਾਲ ਹੀ ਆਪਣਾ ਇਹ ਵਹਿਮ ਵੀ ਨਿਕਲੂਗਾ ਕਿ ਸ਼ਾਇਦ ਜੀ ਬਾਕੀਆਂ ਨਾਲੋਂ ਇਹ ਚੰਗੇ ਆ, ਇਹ ਇਕੱਲੇ ਮਾੜੇ ਨਹੀਂ। ਜਿਹੜਾ ਮਰਜ਼ੀ ਆ ਜਾਵੇ ਇਸ ਸਿਸਟਮ ਦੇ ਵਿੱਚ ਭਾਰਤੀ ਡੀਪ ਸਟੇਟ ਦੇ ਇਸ਼ਾਰੇ ਤੇ ਬਾਂਦਰ ਵਾਂਗੂ ਡੁਗਡੁਗੀ ਤੇ ਨੱਚਣਾ ਹੀ ਪੈਣਾ। ਤੋ ਜਿਹੜੇ ਇਸ ਮਾਹੌਲ ਦੇ ਵਿੱਚ ਮਾਹੌਲ ਨੈਰੇਟਿਵ ਸਾਡੇ ਖਿਲਾਫ ਸਿਰਜਿਆ ਜਾ ਰਿਹਾ, ਉਹਨੂੰ ਵੀ ਸਮਝਣ ਦੀ ਲੋੜ ਹੈ। ਦਿੱਲੀ ਵਾਲੇ ਇਹ ਜਚਾਉਣਾ ਚਾਹੁੰਦੇ ਆ ਕਿ ਤੁਹਾਡੀ ਕੋਈ ਸੱਦ ਪੁੱਛ ਨਹੀਂ, ਤੁਹਾਡੀ ਕੋਈ ਪਕੜ ਨਹੀਂ। ਆਪਣੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹਦਾ ਪ੍ਰਧਾਨ ਕਿਸੇ ਵੇਲੇ ਇੰਨੀ ਅਹਿਮੀਅਤ ਰੱਖਦਾ ਸੀ ਕਿ ਜਦੋਂ ਜਥੇਦਾਰ ਟੌੜਾ ਕਦੇ ਸਧਾਰਨ ਪਿੰਡ ਦੀ ਸਭਾ ਦੇ ਵਿੱਚ ਵੀ ਬੋਲ ਰਿਹਾ ਹੁੰਦਾ ਸੀ ਤਾਂ ਦਿੱਲੀ ਦੇ ਵਜ਼ੀਰਾਂ ਦੇ ਕੰਨ ਖੜੇ ਹੁੰਦੇ ਸੀ ਵੀ ਪਤਾ ਨਹੀਂ ਉਹਨੇ ਕੀ ਕਹਿ ਦੇਣਾ। ਅੱਜ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਭਾਰਤ ਦੀ ਸਰਕਾਰ ਤੋਂ ਟਾਈਮ ਮੰਗਦਾ ਹੈ ਕਿ ਮੈਂ ਇਹਨਾਂ ਕੌਮੀ ਮਸਲਿਆਂ ਤੇ ਮਿਲਣਾ ਚਾਹੁੰਦਾ, ਤਾਂ ਉਹ ਜਵਾਬ ਹੀ ਨਹੀਂ ਦਿੰਦੇ, ਤੇ ਜੇ ਦਿੰਦੇ ਆ ਸਾਲ 1.5 ਸਾਲ ਬਾਅਦ ਕਹਿੰਦੇ ਨਹੀਂ ਤੁਹਾਨੂੰ ਮਿਲ ਨਹੀਂ ਦੇਣੀ। ਚੰਡੀਗੜ੍ਹ ਦੀ ਤਾਂ ਗੱਲ ਬੜੀ ਦੂਰ, ਅੰਮ੍ਰਿਤਸਰ ਦਾ DC ਵੀ ਅੱਜ ਦੀ ਤਰੀਕ ਵਿੱਚ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਈ
ਇਹਦੇ ਅਹੁਦੇਦਾਰਾਂ ਨੂੰ ਕੋਈ ਸਤਿਕਾਰ ਦੇਣ ਨੂੰ ਰਾਜੀ ਨਹੀਂ। ਮੈਂ ਪਿਛਲੇ ਦਿਨਾਂ ਦੇ ਵਿੱਚ ਇੱਕ ਗੱਲ ਕੀਤੀ ਸੀ ਵੀ ਜਦੋਂ ਆ ਇੰਡੋ ਪਾਕ ਜੰਗ ਵਾਲੇ ਦਿਨ ਸੀ, ਉਦੋਂ ਇੱਕ ਨੇ ਝੂਠੀ ਖਬਰ ਚਲਾਤੀ ਸੀ ਕਿ ਜੀ ਦਰਬਾਰ ਸਾਹਿਬ ਦੇ ਉੱਤੇ ਉਹ ਅਟੈਕ ਹੋਣ ਲੱਗਿਆ ਸੀਗਾ ਤੇ ਅੰਦਰ ਲਾਏ ਗਏ ਆ ਇਹਨਾਂ ਦੇ ਜਿਹੜੇ ਉਪਕਰਨ ਨੇਗੇ ਜਿਹਦੇ ਨਾਲ ਅਟੈਕ ਰੋਕੀ ਦਾ। ਉਹ ਸਾਰੀ ਖਬਰ ਅਜੀਤ ਤੇ ਲੱਗੀ। ਅਜੀਤ ਅਖਬਾਰ ਤੇ ਹੋਰਨਾਂ ਅਖਬਾਰਾਂ ਤੇ ਹੋਰਨਾਂ ਸਾਰੇ ਮਸਾਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸਾਹਿਬਾਨ ਆ ਗੁਰਪ੍ਰੀਤ ਸਿੰਘ ਭੁੱਲਰ ਜਿਹੜਾ ਕਮਿਸ਼ਨਰ ਅੰਮ੍ਰਿਤਸਰ ਦਾ, ਇਹਦੇ ਕੋਲ ਖੜੇ। ਮੈਂ ਉਸ ਦਿਨ ਇਹ ਗੱਲ ਕਹੀ ਸੀਗੀ ਕਿ ਇੱਥੇ ਤੁਹਾਡੀ ਸੁਣਨੀ ਕਿਹਨੇ ਆ ਤੇ ਹੁਣ ਕਿਹੜਾ ਸੁਣ ਰਹੇ ਨੇ। ਹਰ ਰੋਜ਼ ਦਰਬਾਰ ਸਾਹਿਬ ਦੇ ਖਿਲਾਫ ਧਮਕੀਆਂ ਆਉਂਦੀਆਂ ਨੇ। ਅੱਜ ਜਦੋਂ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਆ, ਇਸ ਵੇਲੇ ਤੱਕ ਤਾਂ ਨਹੀਂ ਆਈ ਤੇ ਹੋ ਸਕਦਾ ਰਿਕਾਰਡਿੰਗ ਖਤਮ ਹੋਣ ਤੱਕ ਆ ਜਾਵੇ। ਪਰ ਹੈਰਾਨੀ ਦੀ ਗੱਲ ਇਹ ਆ ਕਿ ਸਿੱਖਾਂ ਦੇ ਇੰਨੇ ਵੱਡੇ ਮਸਲੇ ਦੇ ਉੱਤੇ ਸਾਰਾ ਭਾਰਤ ਮੀਡੀਆ ਚੁੱਪ ਗੜੁੱਪ ਹੈ ਤੇ ਪੁਲਿਸ ਨੇ ਇੱਕ ਦਿਨ ਖਬਰ ਦਿੱਤੀ ਸੀ ਕਿ ਜੀ ਅਸੀਂ ਸ਼ੁਭਮ ਦੂਬੇ ਨਾਂ ਦਾ ਬੰਦਾ ਕਾਬੂ ਕਰ ਲਿਆ, ਪਰ ਉਹਦੀ ਗ੍ਰਿਫਤਾਰੀ ਕਿੱਥੇ ਹੋਈ ਆ, ਕੀ ਉਹਦਾ ਰਿਮਾਂਡ ਲੈ ਲਿਆ, ਕੀ ਉਹਨੂੰ ਅਦਾਲਤ 'ਚ ਪੇਸ਼ ਕਰ ਲਿਆ, ਕੀ ਬਣਿਆ, ਕੱਖ ਨਹੀਂ ਜੇ ਪਤਾ। ਜੇ ਕਿਸੇ ਸਿੱਖ ਦਾ ਮਸਲਾ ਹੋਵੇ ਸਾਰੀ ਦੁਨੀਆ ਪਿੱਟਣ ਲੱਗ ਜਾਂਦੀ ਹੈ, ਪਰ ਇੱਥੇ ਕੋਈ ਕਿਸੇ ਕਿਸਮ ਦੀ ਗੱਲ ਨਹੀਂ ਹੋ ਰਹੀ। ਸਿੱਖਾਂ ਨੂੰ ਦਿਖਾਇਆ ਜਾ ਰਿਹਾ ਕਿ ਤੁਹਾਡੀ ਔਕਾਤ ਕੀ ਆ ਇਸ ਮੁਲਕ 'ਚ। ਧਮਕੀਆਂ ਦੇਣ ਵਾਲੇ ਬੰਦੇ ਦਾ ਅਜੇ ਤੱਕਰ ਨਾ ਤਾਂ ਕੋਈ ਫੁਰਾ ਖੋਜ ਲੱਭਿਆ ਤੇ ਨਾ ਕੋਈ ਆਸ ਆ, ਕਿਉਂਕਿ ਜਦੋਂ ਲੱਭਣ ਹੀ ਨਹੀਂ ਤੁਰੇ ਹੋਏ, ਉਹਨਾਂ ਨੂੰ ਪਤਾ ਵੀ ਐਵੇਂ ਆਪੇ ਪਿੱਟ ਪੁੱਟ ਕੇ ਆਪੇ ਹਾਰ ਜਾਣਗੇ ਤੇ ਜਦੋਂ ਕੁਝ ਹੋਊ ਦੇਖ ਲਾਂਗੇ। ਐਵੇਂ ਹੀ ਜਦੋਂ ਕਿਸੇ ਸਿੱਖ ਦਾ ਮਸਲਾ ਹੋਵੇ, ਉਦੋਂ ਇੱਥੇ ਪੁਲਿਸ ਵਾਲਿਆਂ ਦਾ ਰਵੱਈਆ ਕੀ ਹੁੰਦਾ, ਠਾ ਗੋਲੀ। ਆ ਜਿਹੜੇ ਪੁਲਿਸ ਮੁਕਾਬਲੇ ਝੂਠੇ ਅੱਜ ਕੱਲ ਚੱਲ ਰਹੇ ਨੇ, ਤੇ ਇਸ ਦੇ ਉਲਟ ਸਾਰੇ ਭਾਰਤ ਦੇ ਵਿੱਚ ਇਸ ਟਾਈਮ ਸਾਰੇ ਲੋਕ ਦੇਖ ਰਹੇ ਨੇ ਕਿ ਕਾਵੜੀਏ ਜਿਹੜੇ ਨੇ, ਆ ਜਿਹੜੇ ਲੈ ਕੇ ਪਾਣੀ ਜਾਂ ਤੁਰ ਜਾਂਦੇ ਆ ਪਹਾੜਾਂ ਨੂੰ, ਕਿਵੇਂ ਥਾਂ ਥਾਂ ਤੇ ਲੋਕਾਂ ਦੇ ਛਤਰ ਪਰੇਡ ਕਰ ਰਹੇ ਆ, ਕਾਰਾਂ ਭਰ ਰਹੇ ਨੇ। ਇੱਥੋਂ ਤੱਕ ਕਿ ਇੱਕ ਸਿੱਖ ਨੌਜਵਾਨ, ਉਹਦੇ ਨਾਲ ਬਹੁਤ ਕੁੱਟ ਕਟਾਪਾ ਕੀਤਾ ਤੇ ਇੱਕ ਨੂੰ ਕਹਿੰਦੇ ਵੀ ਤੂੰ ਸਾਨੂੰ ਚਾਹ ਪਿਲਾਈ ਸਰਦਾਰ ਜੀ ਹੋਟਲ ਤੇ ਢਾਬੇ ਤੇ, ਤੂੰ ਇੱਥੇ ਸਾਨੂੰ ਦੱਸਿਆ ਨਹੀਂ ਵੀ ਇਹ ਤਾਂ ਮੁਸਲਮਾਨ ਦਾ ਹੋਟਲ ਆ, ਤੂੰ ਇੱਥੇ ਕੰਮ ਕਰਦਾ। ਆਏ ਦਿਨ ਪੰਜਾਬ ਵਿੱਚ, ਹਿਮਾਚਲ 'ਚ, ਹਰਿਆਣੇ 'ਚ ਸਿੱਖਾਂ ਦੇ ਜੂਤ ਪਤਾਣ ਹੁੰਦਾ, ਪਰ ਭਾਰਤੀ ਮੀਡੀਆ ਕਹਿੰਦਾ ਸਿੱਖਾਂ ਦੇ ਤਾਂ ਪੈਣੀਆਂ ਹੀ ਚਾਹੀਦੀਆਂ, ਕੋਈ ਚੱਕਰ ਨਹੀਂ। ਕੀ ਕਰੋਗੇ? ਤੇ ਇਸ ਮੁਲਕ ਦੀ ਪੂਰੀ ਇੱਕ ਮੈਂਟੈਲਿਟੀ ਬਣਾਈ ਜਾ ਰਹੀ ਆ ਕਿ ਸਿੱਖ ਨੂੰ ਜਦੋਂ ਦੇਖੋ ਛੱਤਰ ਫੇਰੋ, ਕੋਈ ਪ੍ਰਵਾਹ ਕਰਨ ਦੀ ਲੋੜ ਨਹੀਂ। ਆ ਜਿਹੜੇ ਕਾਵੜੀਏ ਨੇ, ਇਹਨਾਂ ਦੇ ਬਾਰੇ ਤਾਂ ਇੰਨਾ ਲਿਬਰਲ ਹੋਇਆ ਹੋਇਆ ਸਾਰਾ ਸਿਸਟਮ ਕਿ ਚਾਹੇ ਯਾਰ ਬੰਦਾ ਮਾਰ ਦੇਣ, ਇਹਨਾਂ ਨੂੰ ਕਿਸੇ ਨੇ ਕੁਝ ਨਹੀਂ ਕਹਿਣਾ। ਤੇ ਸਿੱਖਾਂ ਨੂੰ ਜਿਵੇਂ ਬਾਬਰੀ ਮਸਜਿਦ ਵਾਲਾ ਮਸਲਾ ਸੀ ਨਾ, ਕਿ ਜਿਵੇਂ ਯਾਰ ਹਿੰਦੂ ਕਹਿੰਦੇ ਆ ਉਵੇਂ ਕਰ ਲਓ, ਉਵੇਂ ਹੁਣ ਆਦਤ ਪਾਈ ਜਾ ਰਹੀ ਹੈ। ਆਪਾਂ ਕਹਿੰਦੇ ਰਹੇ ਆ ਕਿ ਮਟਨ ਦਾ ਗੁਰਦੁਆਰਾ ਕਸ਼ਮੀਰ 'ਚ, ਸਿੱਕਮ 'ਚ ਗੁਰਦੁਆਰਾ ਡਾਂਗਮਾਰ ਸਾਹਿਬ ਹੈ, ਗਵਾਲੀਅਰ ਦੇ ਕਿਲੇ ਵਾਲਾ ਗੁਰਦੁਆਰਾ, ਜਗਨਨਾਥਪੁਰੀ ਵਾਲਾ ਗੁਰਦੁਆਰਾ, ਹਰ ਕੀ ਪੌੜੀ ਵਾਲਾ ਗੁਰਦੁਆਰਾ, ਇਹੋ ਜਿਹੇ 500 ਗੁਰਦੁਆਰੇ ਬਾਹਮਣਾਂ ਨੇ ਦੱਬੇ ਹੋਏ ਨੇ। ਤੇ ਅੱਜ ਇੱਕ ਖਬਰ ਆਈ ਆ ਕਿ ਬਨਾਰਸ ਦੇ ਜਗਤ ਗੰਜ ਵਿਚਲੇ ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਸਥਾਨ ਉੱਤੇ ਮੁੜ ਗੁਰਦੁਆਰਾ ਬਣਾਉਣ ਦੀ ਲੜਾਈ ਯੋਗੀ ਨੇ ਕਿਹਾ, ਜਿਹੜਾ ਯੋਗੀ ਆਦਿੱਤਿਆਨਾਥ ਆ ਯੂਪੀ ਵਾਲਾ, ਉਹਨੇ ਕਹਿੰਦੇ ਜੀ ਇਹ ਅਦਾਲਤ ਤੋਂ ਬਾਹਰੋਂ ਬਾਹਰ ਨਿਬੇੜਤੀ ਤੇ 1984 ਚ ਇੱਥੇ ਗੁਰਦੁਆਰਾ ਸਾਹਿਬ ਢਾਹ ਕੇ ਖਤਮ ਕਰਕੇ ਹਨੂਮਾਨ ਮੰਦਿਰ ਬਣਾਤਾ ਸੀ। ਹੁਣ ਕਹਿੰਦੇ ਵੀ ਇਹ ਅਦਾਲਤ ਵਿੱਚ ਕੇਸ ਜਾਣ ਕਰਕੇ ਇੱਥੇ ਤਾਲਾ ਲੱਗਿਆ ਸੀ, ਹੁਣ ਕਹਿੰਦੇ ਸਮਝੌਤਾ ਹੋ ਗਿਆ। ਯੋਗੀ ਨੇ ਕਹਿੰਦੇ ਸਮਝੌਤਾ ਕਰਾਤਾ। ਸਮਝੌਤਾ ਕੀ ਹੋਇਆ ਬਈ ਜੀ ਇੱਥੇ ਹਨੂਮਾਨ ਦਾ ਮੰਦਿਰ ਵੀ ਬਣੂਗਾ ਤੇ ਗੁਰਦੁਆਰਾ ਸਾਹਿਬ ਵੀ ਬਣੂਗਾ। ਹੁਣ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਸੀ ਉੱਥੇ ਗੁਰਦੁਆਰਾ, ਧੱਕੇ ਨਾਲ ਤੁਸੀਂ ਉੱਥੇ ਮੰਦਿਰ ਬਣਾਇਆ ਸੀ, ਇਹ ਕਿਹੋ ਜਿਹਾ ਰਾਜੀਨਾਮਾ। ਅਖੇ ਜੀ ਸਿੱਖ ਬੜੇ ਖੁਸ਼ ਨੇ, ਧੰਨਦੇ ਨੇ ਉਹ ਸਿੱਖ। ਇਵੇਂ ਹੀ ਉਹਨਾਂ ਨੇ ਬਾਬਰੀ ਮਸਜਿਦ ਵਾਲੇ ਮਸਲੇ ਤੇ ਕੀਤਾ ਸੀ, ਇਵੇਂ ਹੀ ਉਹਨਾਂ ਨੇ ਹੁਣ ਬਾਕੀ ਥਾਵਾਂ ਤੇ ਕਰਨਾ, ਕਿਉਂਕਿ ਸਿੱਖਾਂ ਦੀ ਇਹ ਬਿਮਾਰੀ ਆ
ਬਈ ਬੜੀ ਛੇਤੀ ਚੌੜੇ ਹੋ ਜਾਂਦੇ ਆ ਕਿ ਜੀ ਸਾਨੂੰ ਯੋਗੀ ਆਦਿੱਤਿਆਨਾਥ ਨੇ ਕਹਿਤਾ ਜੀ ਸਾਡਾ ਰਾਜੀਨਾਮਾ ਹੋ ਰਿਹਾ। ਸੋ ਇਹ ਜਿਹੜਾ ਮਸਲਾ ਹੈ ਬਨਾਰਸ ਵਾਲਾ, ਇਹ ਬਿਲਕੁਲ ਹੀ ਇੱਕ ਬੇਹੂਦਾ ਜਿਹੜਾ ਰਾਜੀਨਾਮਾ ਸਿੱਖਾਂ ਨੇ ਕੀਤਾ, ਬਿਲਕੁਲ ਗਲਤ ਫੈਸਲਾ ਕੀਤਾ। ਪਰ ਇਹ ਫੈਸਲਾ ਕਰਾਉਣ ਵਾਲੇ ਜਿਹੜੇ ਨੇ ਸਿੱਖ ਤੇ ਜਾਂ ਹੋਰ, ਇਹਨਾਂ ਸਾਰਿਆਂ ਨੂੰ ਜੇ ਪੁੱਛੋ ਉਹਨਾਂ ਕੋਲੇ ਗੱਲਾਂ ਬੜੀਆਂ ਨੇ। ਤੁਸੀਂ ਤਾਂ ਜੀ ਮਾਹੌਲ ਖਰਾਬ ਕਰਨਾ ਚਾਹੁੰਦੇ ਆ। ਹਾਂ ਭਾਈ, ਫਿਰ ਤਾਂ ਗੁਰੂ ਸਾਹਿਬਾਨ ਨੇ, ਗੁਰੂ ਨਾਨਕ ਪਾਤਸ਼ਾਹ ਨੇ ਜਿਸ ਦਿਨ ਕਿਹਾ ਕਿ ਅਸੀਂ ਤੁਹਾਡਾ ਜਨੇਊ ਨਹੀਂ ਪਾਉਣਾ, ਉਦੋਂ ਤੋਂ ਹੀ ਫਿਰ ਤਾਂ ਕਹਿਣਾ ਚਾਹੀਦਾ ਸੀ ਉਹਨਾਂ ਨੂੰ ਕਿ ਮਾਹੌਲ ਖਰਾਬ ਹੋ ਜਾਊਗਾ ਜੀ, ਆਪਾਂ ਪਾ ਲੈਨੇ ਆ। ਜਿਸ ਦਿਨ ਤੋਂ ਸਿੱਖੀ ਅਤੇ ਸਿੱਖਾਂ ਦਾ ਹਿੰਦੂ ਪੁਣੇ ਤੋਂ, ਹਿੰਦੂ ਹੋਣ ਤੋਂ ਇਨਕਾਰ ਹੋਣ ਦਾ ਐਲਾਨ ਹੈ, ਫਿਰ ਤਾਂ ਉਦੋਂ ਤੋਂ ਹੀ ਕਹਿਣਾ ਚਾਹੀਦਾ ਵੀ ਮਾਹੌਲ ਖਰਾਬ ਹੋ ਜਾਊਗਾ। ਮਾਹੌਲ ਖਰਾਬ ਹੋ ਜਾਊਗਾ ਕਹਿ ਕੇ ਸਿੱਖਾਂ ਦੇ ਜੁੱਤੀਆਂ ਦਾ ਜੁਗਾੜ ਜਿਹੜੇ ਲੋਕ ਕਰਦੇ ਫਿਰਦੇ ਆ, ਉਹਨਾਂ ਨੂੰ ਕੀ ਕਹੀਏ, ਹਾਰ ਪਾਈ ਫਿਰਦੇ ਆ ਇੱਥੇ। ਤੇ ਇਸ ਮਾਹੌਲ ਦੇ ਵਿੱਚ ਜਦੋਂ ਸਿੱਖਾਂ ਨੂੰ ਧੱਕ ਕੇ ਖੂੰਜੇ ਲਾਇਆ ਜਾ ਰਿਹਾ, ਆ ਜਿਹੜੇ ਸਾਡੇ ਵੀ ਕਈ ਗ੍ਰੰਥਾਂ 'ਚ ਕਿਹਾ ਹੋਇਆ ਕਿ ਜੀ ਦਰਬਾਰ ਸਾਹਿਬ ਜਿਹੜਾ ਹਿੰਦੂਆਂ ਦਾ ਸਥਾਨ ਆ, ਇੱਥੇ ਤਾਂ ਫਲਾਨਾ ਰਿਸ਼ੀ ਹੁੰਦਾ ਸੀ, ਫਲਾਨਾ ਆਹ ਹੁੰਦਾ ਸੀ। ਇਹ ਦੇਖਿਓ ਨਾ ਇੱਕ ਦਿਨ ਸਿਆਪਾ ਗਲ ਪੈਣਾ ਸਾਡੀ ਕੌਮ ਦੇ। ਫਿਰ ਇਹੋ ਜਿਹਾ ਹੱਲ ਕੋਈ ਸਿੱਖ ਕੱਢਣਗੇ ਕਿ ਠੀਕ ਆ ਜੀ, ਅੱਧਾ ਕੁ ਆਪਾਂ ਮੰਦਿਰ ਮੰਨ ਲੈਂਦੇ ਆ, ਅੱਧਾ ਕੁ ਅਸੀਂ ਦਰਬਾਰ ਸਾਹਿਬ ਮੰਨ ਲੈਂਦੇ ਆ। ਇਹ ਆਪਾਂ ਤੁਰੇ ਉਧਰ ਨੂੰ ਹੋਏ। ਜੇ ਖਾਲਿਸਤਾਨ ਦੀ ਗੱਲ ਨਾ ਸਿਰੇ ਚੜ੍ਹੀ, ਜੇ ਇਹਦਾ ਵਿਰੋਧ ਸਿੱਖ ਹੀ ਕਰਦੇ ਰਹੇ, ਆਪਾਂ ਆਪਦੇ ਧਰਮ ਅਸਥਾਨਾਂ ਤੋਂ ਵੀ ਵਿਰਵੇ ਹੋ ਸਕਦੇ। ਇਸ ਗੱਲ ਦੇ ਲਈ ਦਿਨੋਂ ਦਿਨ ਬ੍ਰਾਹਮਣ ਅਤੇ ਡੀਪ ਸਟੇਟ ਆਪਦੇ ਕਦਮ ਅੱਗੇ ਵਧਾ ਰਹੇ ਨੇ। ਇਸੇ ਕਰਕੇ ਕਹੀਦਾ ਕਿ ਖਾਲਿਸਤਾਨ ਬਗੈਰ ਗੁਜ਼ਾਰਾ ਨਹੀਂ। ਤੇ ਉਹਨਾਂ ਨੂੰ ਸਾਡੀ ਕੌਮ ਦੇ ਵਿੱਚੋਂ ਬੜੇ ਲੱਭ ਜਾਂਦੇ ਆ, KPS ਗਿੱਲ, ਬਾਦਲ, ਭਗਵੰਤ ਮਾਨ, ਬੇਅੰਤੇ ਬੁੱਚੜ ਵਰਗੇ, ਜਿਨ੍ਹਾਂ ਨੂੰ ਸਿਰਫ ਸੱਤਾ ਚਾਹੀਦੀ ਆ ਤੇ ਕੌਮ ਦੇ ਹਿੱਤਾਂ ਦਾ ਘਾਣ ਕਰੀ ਜਾਣ। ਜਿਨ੍ਹਾਂ ਨੂੰ ਇਹ ਬਿਮਾਰੀ ਆ ਕਿ ਜੀ ਭਗਵੰਤ ਮਾਨ ਹਟਾ ਕੇ ਆਪਾਂ ਫਲਾਨਾ ਲਿਆਉਂਦੇ ਆ, ਬਾਦਲ ਲਿਆਉਂਦੇ ਆ। ਇਹਨਾਂ ਨੂੰ ਇਹ ਨਹੀਂ ਚੇਤੇ ਕਿ ਬੀਤੇ ਦੌਰ ਵਿੱਚ ਇਹ ਸਾਰਾ ਕੁਝ ਆਪਾਂ ਹੰਢਾ ਚੁੱਕੇ। ਅੱਜ 2025 ਹੈ। ਜਿਹੜੇ ਅੱਜ ਸਿੱਖਾਂ ਦੇ ਮੁੰਡਿਆਂ ਨੂੰ ਸਿੱਖ ਪੁਲਿਸੀਏ ਗੋਲੀਆਂ ਮਾਰ ਰਹੇ ਨੇ, ਇਹਨਾਂ ਦੇ ਜੇ ਮੁਕੱਦਮੇ ਚੱਲ ਵੀ ਪੈਣ ਤਾਂ ਇਹਨਾਂ ਨੂੰ ਸਾਰੀ ਨੌਕਰੀ ਕਰਾ ਕੇ 25-30 ਸਾਲ ਬਾਅਦ ਕਿਤੇ ਫੇਰ ਇਹਨਾਂ ਦਾ ਫੈਸਲਾ ਆਊ। ਅੱਜ 1993 ਦੇ ਵਿੱਚ ਇੱਕ ਸੁਖਵਿੰਦਰ ਸਿੰਘ ਤੇ ਸੁਰਮੁਖ ਸਿੰਘ, ਇਹਨਾਂ ਨੂੰ ਕਤਲ ਕਰਤਾ ਸੀਗਾ। ਉਸ ਟਾਈਮ ਥਾਣੇਦਾਰ ਸੀ ਪਰਮਜੀਤ, ਹੁਣ ਤਾਂ ਸ਼ਾਇਦ ਉਹ ਰਿਟਾਇਰ SSP ਹੋ ਗਿਆ। ਉਹਨੂੰ ਕਹਿੰਦੇ ਜੀ 1 ਸਾਲ ਦੀ ਕੈਦ ਤੇ 50,000 ਰੁਪਏ ਜੁਰਮਾਨਾ ਇੱਕ ਹੋਰ ਮਾਮਲੇ 'ਚ। ਪਰ 10 ਸਾਲ ਦੀ ਕੈਦ ਜਿਹੜੀ ਆ ਉਸ ਰਿਟਾਇਰ SP ਨੂੰ, ਜਿਹੜਾ ਉਦੋਂ ਥਾਣੇਦਾਰ ਸੀਗਾ, ਜਿਹਨੇ ਸਿਪਾਹੀ ਸੁਰਮੁਖ ਸਿੰਘ ਤੇ ਸਿਪਾਹੀ ਸੁਖਵਿੰਦਰ ਸਿੰਘ ਨੂੰ ਕਤਲ ਕੀਤਾ ਸੀ ਖਾੜਕੂ ਲਹਿਰ ਦੇ ਦਿਨਾਂ, ਫਰਜੀ ਝੂਠੇ ਮੁਕਾਬਲੇ 'ਚ ਮਾਰੇ ਸੀ। ਤੇ ਦੋਨੇ ਨੌਜਵਾਨਾਂ ਦੀਆਂ ਪੱਗਾਂ ਵਾਲੀਆਂ ਪੁਲਿਸ ਵਾਲਿਆਂ ਦੀਆਂ ਫੋਟੋਆਂ ਨੇ। ਇਹਦੀ ਡਿਟੇਲ ਕੱਲ ਨੂੰ ਜਦੋਂ ਆਪਾਂ ਨੂੰ ਮਿਲੂਗੀ, ਮੈਨੂੰ ਇਉਂ ਲੱਗਦਾ ਕਿ ਇਹ ਪੁਲਿਸ ਵਾਲੇ ਆ ਜਿਨ੍ਹਾਂ ਨੂੰ ਝੂਠੇ ਮੁਕਾਬਲੇ 'ਚ ਮਾਰ ਕੇ ਕਿਸੇ ਥਾਣੇਦਾਰ ਨੇ ਤਰੱਕੀ ਲੈ ਲਈ ਤੇ SP ਬਣ ਗਏ। 1993 ਦੇ ਵਿੱਚ ਇਹ ਵਾਪਰਿਆ ਤੇ 2025, 25 ਤੇ 7, 25 ਤੇ 7 32, 32 ਸਾਲ ਹੋ ਗਏ ਨਾ। 25 ਤੇ 32 ਸਾਲ ਬਾਅਦ ਇਹ ਕੇਸ ਦਾ ਫੈਸਲਾ ਆਇਆ ਤੇ ਬਾਕੀ ਵੀ ਇਹੀ ਆ ਰਹੇ ਨੇ। ਇਹਨਾਂ ਦੇ ਨਾਲ 30 35 ਸਾਲ ਹੋ ਗਏ। ਆ ਇਸ ਮੁਲਕ ਦਾ ਸਿਸਟਮ ਆ ਜੀ। ਭਾਰਤ ਦੇ ਨਿਆਇਕ ਸਿਸਟਮ ਦੀਆਂ ਧੱਜੀਆਂ ਉੱਡਦੀਆਂ ਅਸੀਂ ਦੇਖ ਰਹੇ ਹਾਂ। ਸ਼ਰੇਆਮ ਪਤਾ ਕਿ ਇਹ ਕਤਲ ਕੀਤਾ ਹੈ, ਸ਼ਰੇਆਮ ਉਹਨਾਂ ਨੂੰ ਸਿਸਟਮ ਨੂੰ ਉੱਲੂ ਬਣਾਇਆ ਜਾਂਦਾ, ਰੋਕੀ ਰੱਖਿਆ ਜਾਂਦਾ ਮੁਕੱਦਮਾ ਕਿ ਪਹਿਲਾਂ ਉਹਦੀ ਨੌਕਰੀ ਮੁੱਕ ਲੈਣ ਦਿਓ, ਜਿਹਨੇ ਏਡਾ ਵੱਡਾ ਮੁਲਕ ਦੀ ਸੇਵਾ ਕੀਤੀ ਆ, ਬੰਦੇ ਮਾਰੇ ਆ। ਇਸੇ ਤਰੀਕੇ ਨਾਲ ਜਿਹੜੇ ਅੱਜ ਪੁਲਿਸੀਏ ਮੁਕਾਬਲੇ ਬਣਾ ਰਹੇ ਨੇ, ਉਹਨਾਂ ਨੂੰ ਮੱਤ ਦਿੱਤੀ ਜਾ ਰਹੀ ਆ ਕਿ ਤੁਸੀਂ ਜੋ ਮਰਜ਼ੀ ਕਰੋ, ਅਸੀਂ ਤੁਹਾਡੀ ਨੌਕਰੀ, ਤੁਹਾਡਾ ਇੱਜ਼ਤ ਸਤਿਕਾਰ ਬਹਾਲ ਰੱਖਾਂਗੇ। ਬਹੁਤ ਸਾਡੇ ਭਾਈਚਾਰੇ ਦੇ ਲੋਕ ਬੜੇ ਖੁਸ਼ ਹੋ ਜਾਂਦੇ ਆ ਕਿ ਦੇਖੋ ਜੀ, ਚਾਹੇ 30 ਸਾਲ ਬਾਅਦ ਹੋਈ ਤਾਂ ਉਮਰ ਕੈਦ ਆ ਨਾ। ਹੁਣ ਦੇਖਿਓ, ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਜਿਹੜੇ ਲੋਕ ਇਹੋ ਜਿਹੀਆਂ ਗੱਲਾਂ ਕਰਦੇ ਆ। ਉਹ ਤੁਸੀਂ ਪੜ੍ਹਦੇ ਨਹੀਂ ਅਖਬਾਰਾਂ 'ਚ, ਅਗਲੇ ਦਿਨ ਖਬਰ ਆ ਜਾਂਦੀ ਆ ਕਿ ਅਸੈਂਬਲੀ 'ਚ ਮਤਾ ਪਾ ਕੇ ਸਜ਼ਾ ਮਾਫ ਕਰ ਦਿੱਤੀ ਹੈ।
ਜਿੰਨੇ ਬੁੱਚੜਾਂ ਨੂੰ 15-15 20-20 30-30 ਸਾਲ ਘਰ ਦੇ ਗਰੀਬ ਵਿਚਾਰੇ ਲੜ ਕੇ ਸਜ਼ਾ ਕਰਾਉਂਦੇ ਆ, ਤੇ ਜਦੋਂ ਸਜ਼ਾ ਹੋ ਜਾਂਦੀ ਆ ਉਦੋਂ ਇੱਕ ਦਿਨ ਦੀ ਖਬਰ ਹੁੰਦੀ ਆ, ਬਾਅਦ ਚ ਇੱਕ ਨਿੱਕੀ ਜੀ ਸੁਰਖੀ ਕਿਤੇ ਲੱਗੀ ਮਿਲਦੀ ਆ ਕਿ ਜਿਨ੍ਹਾਂ ਨੂੰ ਸਜ਼ਾ ਕਰਾਈ ਸੀ ਉਹਨਾਂ ਨੂੰ ਅਸੈਂਬਲੀ ਰਾਹੀਂ ਸਜ਼ਾ। ਔਰ ਇਹ ਨਹੀਂ ਕਿ ਫਲਾਨੀ ਕਾਂਗਰਸ ਨੇ, ਇਹ ਬਾਦਲ ਕਿਆਂ ਨੇ ਵੀ ਮਾਫ ਕੀਤੀਆਂ ਨੇ। ਇੱਕ ਉਹ ਸਾਡਾ ਭਰਾ ਸੀ ਮੁਸਲਮਾਨਾਂ ਦਾ ਮੁੰਡਾ ਸਿੰਘ ਸੱਜ ਕੇ ਆ, ਬਸ਼ੀਰ ਮੁਹੰਮਦ, ਉਹਨੇ ਆਪਦੀ ਘਰਵਾਲੀ ਸ਼ਕੀਨਾ ਬੇਗਮ ਨੂੰ ਵੀ ਅੰਮ੍ਰਿਤ ਛਕਾ ਲਿਆ। ਦੋਨੇ ਬੱਬਰ ਖਾਲਸਾ ਚ ਸੇਵਾ ਕਰਦੇ ਸੀ, ਬੱਚਾ ਹੋਣ ਵਾਲਾ ਸੀ, ਕਲਕੱਤੇ ਚਲੇ ਗਏ। ਇੱਥੋਂ ਪੁਲਿਸ ਪਾਰਟੀ ਗਈ ਤੇ ਉੱਥੇ ਜਾ ਕੇ ਉਹ ਬੱਚੇ ਪੇਟ ਵਾਲੇ ਸਮੇਤ ਉਹਨਾਂ ਨੂੰ ਕਤਲ ਕਰਤਾ। ਮੁਕੱਦਮਾ ਚੱਲਿਆ ਤੇ ਉਮਰ ਕੈਦ ਹੋ ਗਈ। ਬਾਦਲ ਸਾਹਿਬ ਨੂੰ ਬਿਪਤਾ ਪੈ ਗਈ, ਉਹ 7 ਪੁਲਿਸਿਆਂ ਨੂੰ ਬਚਾ ਕੇ ਸਜ਼ਾ ਮਾਫ ਰਾਸ਼ਟਰਪਤੀ ਕੋਲੋਂ ਕਰਵਾ ਕੇ ਘਰੇ ਮੁੜੇ। ਆਹ ਸਾਡੀ ਕੌਮ ਦਾ ਹਾਲ ਆ ਜੀ, ਇਹ ਸਿੱਖਾਂ ਦੇ ਘਰੇ ਜੰਮੇ ਹੋਏ ਨੇ। ਇੱਕ ਪਿੱਛੇ ਜੇ ਬੜਾ ਟੱਪੇ ਮੈਨੂੰ ਕਹਿੰਦਾ ਜੀ ਤੁਸੀਂ ਬਾਦਲਾਂ ਦੇ ਜ਼ਿਆਦਾ ਹੀ ਕੁਝ ਜ਼ਿਆਦਾ ਖਿਲਾਫ ਬੋਲਦੇ ਆ। ਮੈਂ ਕਿਹਾ ਭਰਾਵਾ, ਬਾਦਲਾਂ ਦਾ ਰਾਜ ਸੀ ਜਦੋਂ ਮੇਰੇ ਤੇ ਝੂਠੇ ਮੁਕੱਦਮੇ ਪਾ ਕੇ 3.5 ਸਾਲ ਨਾਭਾ ਜੇਲ੍ਹ ਚ ਰੱਖਿਆ, ਤੇ ਮੈਂ ਖੁਦ ਕੈਪਟਨ ਕਮਲਜੀਤ ਸਿੰਘ, ਪ੍ਰੇਮ ਸਿੰਘ ਚੰਦੂਮਾਜਰਾ, ਕਰਨੈਲ ਸਿੰਘ ਪਜੋਲੀ ਤੇ ਹੋਰ ਅਕਾਲੀ ਲੀਡਰ ਮੈਨੂੰ ਖੁਦ ਲੈ ਕੇ ਗਿਆ ਸੀ, ਬਾਦਲ ਸਾਹਿਬ ਦੇ ਕੋਲੇ ਪੇਸ਼ ਕੀਤਾ। ਮੈਂ ਸਾਰਾ ਕੁਝ ਦੱਸਿਆ ਵੀ ਮੇਰੇ ਨਾਲ ਨਜਾਇਜ਼ ਹੋ ਰਹੀ। ਇਹਦੇ ਉਲਟ ਜਦੋਂ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਗ੍ਰਿਫਤਾਰੀ 2005 ਚ ਹੋਈ ਹੈ, ਉਹ 8 ਜੂਨ 2005 ਨੂੰ ਪਟਿਆਲਿਓਂ ਫੜੇ ਗਏ ਆ। ਭਾਊ ਹੁਣੀ, ਬਲਜੀਤ ਹੁਣੀ ਨਾਲ ਸੀ। ਮੈਨੂੰ ਤੇ ਕੰਵਰਪਾਲ ਸਿੰਘ ਨੂੰ ਇੱਥੋਂ ਅੰਮ੍ਰਿਤਸਰੋਂ ਫੜਿਆ ਗਿਆ। ਜਦੋਂ ਹੋਰ ਬਹੁਤ ਸਾਰੇ ਮਿੱਤਰ ਪਿਆਰੇ ਜਿਨ੍ਹਾਂ ਨਾਲ ਕਿਸੇ ਕਿਸਮ ਦਾ ਸੰਬੰਧ ਸੀ ਉਹ ਗ੍ਰਿਫਤਾਰ ਹੋ ਰਹੇ ਸੀ, ਤਾਂ ਇੱਕ ਸਾਡੇ ਸੱਜਣ ਲੁਧਿਆਣੇ ਤੋਂ ਸਰਦਾਰ ਮੰਗਲ ਸਿੰਘ ਹੋਣੀ, ਉਹਨਾਂ ਦੇ ਕੋਲ ਵੀ ਜਥੇਦਾਰ ਦਾ ਜਗਤਾਰ ਸਿੰਘ ਹਵਾਰੇ ਦਾ ਆਉਣ ਜਾਣ ਰਿਹਾ ਸੀ। ਉਹਨਾਂ ਨੇ ਸਲਾਹ ਮਸ਼ਵਰਾ ਕੀਤਾ ਤੇ ਕਿਸੇ ਬੰਦੇ ਨਾਲ ਜੋ ਉਹਨਾਂ ਨੂੰ ਠੀਕ ਲੱਗਿਆ, ਕੈਪਟਨ ਅਮਰਿੰਦਰ ਸਿੰਘ ਦਾ ਰਾਜ ਸੀ, ਕਾਂਗਰਸ ਦਾ ਰਾਜ ਸੀ, ਉਹ ਬੰਦੇ ਪਾ ਕੇ ਉਹਨੂੰ ਮਿਲੇ ਤੇ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਕੋਲ ਕੋਈ ਅਸਲਾ ਤਾਂ ਨਹੀਂ ਪਿਆ ਉਹਦਾ, ਤੁਸੀਂ ਕਿਸੇ ਵਾਰਦਾਤ 'ਚ ਤਾਂ ਨਹੀਂ ਗਏ? ਉਹ ਕਹਿੰਦੇ ਨਹੀਂ ਜੀ, ਸਾਨੂੰ ਪਤਾ ਵੀ ਨਹੀਂ ਸੀਗਾ ਵੀ ਇਹ ਜਿਹੜਾ ਨੌਜਵਾਨ ਸਾਡੇ ਕੋਲ ਰਹਿ ਰਿਹਾ ਇਹ ਜਗਤਾਰ ਸਿੰਘ ਹਵਾਰਾ ਹੈ, ਹੋਰ ਸਾਡਾ ਕੋਈ ਦੋਸ਼ ਨਹੀਂ, ਅਸੀਂ ਤਾਂ ਇੰਨੀ ਗੱਲ 'ਚ ਹੀ ਡਰੇ ਫਿਰਦੇ। ਕਹਿੰਦਾ ਜਾਓ ਮੌਜ ਕਰੋ, ਮੈਂ ਕਹਿ ਦਿੰਦਾ ਅਫਸਰਾਂ ਨੂੰ ਤੁਹਾਨੂੰ ਕੋਈ ਕੁਝ ਨਹੀਂ ਕਹਿੰਦਾ, ਪਰ ਤੁਹਾਡਾ ਕੋਈ ਕਸੂਰ ਹੋਰ ਨਾ ਇਹ ਤੋਂ ਵੱਧ ਨਿਕਲੇ। ਕਾਂਗਰਸ ਦਾ ਮੁੱਖ ਮੰਤਰੀ ਹੋਵੇ ਕੈਪਟਨ ਅਮਰਿੰਦਰ ਸਿੰਘ ਤੇ ਭਾਈ ਜਗਤਾਰ ਸਿੰਘ ਹਵਾਰੇ ਦੇ ਸਾਰ ਦੇਣ ਵਾਲਿਆਂ ਨੂੰ ਕਹੇ ਵੀ ਜਾਓ ਭਾਜੋ, ਮੈਂ ਤੁਹਾਨੂੰ ਕੁਝ ਨਹੀਂ ਹੋਣ ਦਿੰਦਾ। ਇਹ ਦੇਖ ਕੇ ਸਾਡੇ ਵਰਗਿਆਂ ਦੇ ਦਿਮਾਗ 'ਚ ਆਉਣਾ ਸੁਭਾਵਕ ਆ ਕਿ ਹੁਣ ਤਾਂ ਅਕਾਲੀ ਦਲ ਦਾ ਮੁੱਖ ਮੰਤਰੀ ਆ ਬਾਦਲ, ਚੱਲੋ ਇਹਦੇ ਕੋਲੇ, ਤੇ ਸਾਨੂੰ ਟੰਗਤਾ। ਮੇਰੇ ਨਾਲ ਇੱਕ ਲੁਧਿਆਣੇ ਤੋਂ ਨੌਜਵਾਨ ਸੀ, ਬੇਸ਼ੱਕ ਅੱਜ ਦੀ ਤਰੀਕ ਵਿੱਚ ਵਿਚਾਰਾ ਅਕਾਲੀ ਸਭਾ 'ਚ ਹੀ ਸਰਗਰਮ ਹੈ, ਉਹ ਵੀ ਉੱਥੇ ਜੇਲ੍ਹ 'ਚ ਪਿੱਟਿਆ ਕਰੇ ਕਿ ਸਾਡਾ ਟੱਬਰ ਤਾਂ ਅਕਾਲੀ ਦਲ ਤੋਂ ਬਗੈਰ ਕਿਸੇ ਪਾਸੇ ਝਾਕਦਾ ਹੀ ਨਹੀਂ। ਮੈਂ ਉਦੋਂ ਇਹ ਉਹਨੂੰ ਗੱਲ ਅੰਦਰ ਜੇਲ੍ਹ 'ਚ ਕਹਿੰਦਾ ਹੁੰਦਾ ਸੀ, ਮੈਂ ਕਿਹਾ ਭਰਾਵਾ ਇਹ ਸਾਰੇ ਸੱਪ ਨੇ, ਸਾਰੇ ਠੂਹੇ ਨੇ, ਡੰਗ ਇੱਕੋ ਜਿਹਾ ਮਾਰਦੇ ਆ। ਐਵੇਂ ਆਪਾਂ ਨੂੰ ਵਹਿਮ ਆ ਵੀ ਅਕਾਲੀ ਨੇ, ਟਕਸਾਲੀ ਨੇ, ਫਲਾਨੇ ਨੇ, ਇਹ ਸਭ ਭਾਰਤ ਮਾਤਾ ਦੇ ਲਾਲ ਨੇ। ਇਹਨਾਂ ਦਾ ਹਰ ਉਸ ਸਿੱਖ ਨਾਲ ਵੈਰ ਆ ਜਿਹੜਾ ਸਿੱਖੀ ਦੀ ਚੜ੍ਹਦੀ ਕਲਾ ਲੋਚਦਾ। ਹਾਂ, ਜਿਹਦਾ ਇਹ ਆ ਵੀ ਚਲੋ ਜੀ ਬਾਦਲਾਂ ਨਾਲ ਰਲ ਕੇ 4 ਦਿਨ ਚੰਬਦੀਆਂ ਚਲਾਉਂਦੇ ਆ, ਜਾਂ ਭਾਜਪਾ ਨਾਲ ਰਲ ਕੇ ਚੰਬਦੀਆਂ ਚਲਾਉਂਦੇ ਆ, ਜਾਂ ਕਿਸੇ ਹੋਰ ਪਾਰਟੀ ਦਾ ਗੋਗਾ ਗਾ ਲਓ, ਉਹਦਾ ਸਰਜੂ। ਪਰ ਜੇ ਤੁਹਾਡੇ ਅੰਦਰ ਕਲਗੀਧਰ ਦਾ ਲਾਲ ਬਣ ਕੇ ਪੰਥ ਦੀ ਚੜ੍ਹਦੀ ਕਲਾ ਦਾ ਜਜ਼ਬਾ, ਫੇਰ ਤੁਹਾਨੂੰ ਕਿਸੇ ਨੇ ਨਹੀਂ ਬਖਸ਼ਣਾ। ਬਾਦਲ ਕਹਿਣਾ ਤਾਂ ਬਿਲਕੁਲ ਹੀ ਨਹੀਂ ਬਖਸ਼ਣਾ। ਇਸ ਹੱਡੀ ਹੰਡਾਏ ਤਜਰਬੇ ਤੋਂ ਬਾਅਦ ਮੇਰੇ ਮਾਪੇ, ਅਸੀਂ ਮਹਾਗਰੀਬ ਪਰਿਵਾਰ ਚੋਂ ਆ ਭਾਵੇਂ, ਪਰ ਉਹਨਾਂ ਨੇ ਵੀ ਕਿਹਾ ਸੀ ਵੀ ਆਹ ਤਾਂ ਸਿਰੇ ਲੱਗੀ ਗੱਲ, ਅਕਾਲੀ ਦਲ ਦੇ ਰਾਜ ਵਿੱਚ ਇੰਨਾ ਜ਼ੁਲਮ ਕੇ ਇੰਨਾ ਨਜਾਇਜ਼ ਧੱਕਾ। ਸੋ ਜਿਹੜੇ ਲੋਕਾਂ ਨੂੰ ਇਹ ਸਿਸਟਮ ਦੀ ਇੰਨੀ ਸਮਝ ਨਹੀਂ ਆ ਰਹੀ ਕਿ ਜਿਹਨੂੰ ਮਰਜ਼ੀ ਸੱਤਾ 'ਚ ਲਿਆਓ ਸਭ ਲਟੇਰੇ, ਆਪਣਾ ਭਲਾ ਖਾਲਿਸਤਾਨ 'ਚ, ਖਾਲਿਸਤਾਨ ਵਾਲੇ ਪਾਸੇ ਨੂੰ ਤੁਰੋ, ਤੇ ਸਾਨੂੰ ਮਤਾਂ ਦੇਈ ਜਾਂਦੇ ਨੇ ਪਹਿਲਾਂ ਜੀ ਆਹ ਮਸਲੇ ਤਾਂ ਹੱਲ ਕਰ ਲਓ। ਜਿਹੜੀਆਂ ਕੌਮਾਂ ਦੇ ਰਾਜ ਭਾਗ ਨੇ, ਕੀ ਉਹਨਾਂ ਦੇ ਸਾਰੇ ਮਸਲੇ ਹੱਲ ਹੋ ਗਏ? ਹਿੰਦੂਆਂ ਦੇ ਕਿੰਨੇ ਆਪਸੀ ਵਿਵਾਦ ਨੇ, ਕਿੰਨੇ ਮਸਲੇ ਨੇ, ਪਰ ਉਹਨਾਂ ਕੋਲੇ ਰਾਜ ਆ ਤੇ ਉਹਨਾਂ ਨੂੰ ਬੜਾ ਫਰਕ ਨਹੀਂ ਪੈਂਦਾ। ਇਸਲਾਮ ਨੂੰ ਮੰਨਣ ਵਾਲਿਆਂ ਦੇ ਕਿੰਨੇ ਆਪਸੀ ਵੰਡਾਂ ਨੇ, ਬਹੁਤ ਫਿਰਕੇ ਨੇ ਆਪਸ ਵਿੱਚ ਹੀ,
ਉਹਨਾਂ ਦੇ ਆਪਸ ਵਿੱਚ ਹੀ ਕਲੈਸ਼ ਟਕਰਾਅ ਬੜੇ ਨੇ, ਬਹੁਤ ਵਿਵਾਦ ਨੇ। ਹਰ ਮੁਸਲਮਾਨ ਮੁਲਕ ਦੇ ਅੰਦਰੂਨੀ ਮਸਲੇ ਵੀ ਨੇ, ਪਰ ਉਹਨਾਂ ਕੋਲੇ ਆਪਦੇ ਰਾਜ ਤਾਂ ਹੈਗੇ ਨੇ। ਇਵੇਂ ਹੀ ਗੋਰਿਆਂ ਦੇ, ਈਸਾਈ ਮਤ ਵਾਲਿਆਂ ਦੇ ਜਾਂ ਹੋਰਨਾਂ ਮਤਾਂ ਵਾਲਿਆਂ ਦੇ ਆਪੋ ਆਪਣੇ ਰਾਜ ਨੇ। ਸੋ ਇਹ ਕਹਿ ਕੇ ਆਪਦੀ ਲੜਾਈ ਨੂੰ ਰੋਕਣਾ, ਖਾਲਿਸਤਾਨ ਦੀ ਨੂੰ ਕਮਜ਼ੋਰ ਕਰਨਾ ਕਿ ਪਹਿਲਾਂ ਯਾਰ ਆਪਾਂ ਬਾਦਲ ਕਿਆਂ ਨੂੰ ਸੱਤਾ ਦਵਾਰੀਏ, ਫੇਰ ਦੇਖਦੇ ਆ ਖਾਲਿਸਤਾਨ ਵਾਲੀ। ਪਹਿਲਾਂ ਜੀ ਆਪਾਂ ਰਾਗਮਾਲਾ ਦਾ ਨਿਬੇੜ ਲਈਏ, ਪਹਿਲਾਂ ਇਹ ਨਿਬੇੜ ਲਈਏ ਕਿ ਮੂਲ ਮੰਤਰ ਕਿੱਥੋਂ ਤੱਕ, ਬਾਸ ਖਾਣਾ ਜਾਇਜ਼ ਆ ਜਾਂ ਨਹੀਂ ਖਾਣਾ। ਆ ਜੀ ਸਾਨੂੰ ਪਹਿਲਾਂ ਕੇਸ ਕੀ ਕਕਾਰ ਆ ਕਿ ਕੇਸ ਕਕਾਰ ਆ, ਪਤਾ ਨਹੀਂ ਕਿੱਥੋਂ ਲੱਭ ਲੱਭ ਕੇ ਅਸੀਂ ਲੜਨ ਲਈ ਮੁੱਦੇ ਲੈ ਕੇ ਆਉਂਦੇ ਆ ਵੀ ਆਪਸ ਵਿੱਚ ਕਦੇ ਇਕੱਠੇ ਨਾ ਹੋ ਜੀ। ਸਾਨੂੰ ਇਹ ਮੰਨ ਲੈਣਾ ਚਾਹੀਦਾ ਕਿ ਹਰ ਕੌਮ ਵਾਂਗ, ਹਰ ਧਰਮ ਵਾਂਗ ਸਾਡੇ ਵੀ ਬਹੁਤ ਸਾਰੇ ਆਪਸ ਵਿੱਚ ਹੀ ਵਿਰੋਧ ਨੇ, ਵਖਰੇਵੇਂ ਨੇ, ਤੇ ਇਹਨਾਂ ਸਾਰੀਆਂ ਗੱਲਾਂ ਦੇ ਕਰਕੇ ਸਾਡੇ ਕਲੈਸ਼ ਟਕਰਾਅ ਜਿਹੜੇ ਨੇ ਉਹ ਸਾਨੂੰ ਤੰਗ ਕਰਦੇ। ਪਰ ਜੇਕਰ ਅਸੀਂ ਆਪਣੀ ਆਜ਼ਾਦੀ ਦੇ ਏਜੰਡੇ ਤੇ ਲੜੀਏ, ਫਿਰ ਚਾਹੇ ਨਾਲ ਦਾ ਰਾਗਮਾਲਾ ਪੜ੍ਹਦਾ ਜਾਂ ਨਹੀਂ ਪੜ੍ਹਦਾ, ਫਿਰ ਪਤਾ ਹੀ ਆ ਵੀ ਦਿੱਲੀ ਵਾਲਿਆਂ ਨੇ ਜਦੋਂ ਗੋਲੀ ਮਾਰਨੀ ਹੈ, ਜਦੋਂ ਫਾਂਸੀ ਚੜਾਉਣਾ, ਉਦੋਂ ਇਹ ਥੋੜੀ ਪੁੱਛਣਾ ਵੀ ਤੂੰ ਅਕਾਲ ਤਖਤ ਸਾਹਿਬ ਵਾਲੀ ਮਰਿਆਦਾ ਮੰਨਦਾ ਕਿ ਕਿਸੇ ਡੇਰੇਦਾਰ ਸਾਹਿਬ ਦੀ ਮਰਿਆਦਾ ਮੰਨਦਾ। ਉਦੋਂ ਇਹ ਨਹੀਂ ਦੇਖਦੇ ਦਿੱਲੀ ਵਾਲੇ ਬਈ ਇਹ ਰੋਡ ਦਾ ਭੋਡਾ ਘੋਣ ਮੋਨ ਆ ਕਿ ਇਹ ਗੋਲਦਮਾਲਾ ਸਜਾਉਂਦਾ। ਸੋ ਕੌਮ ਲਈ ਲੜਨ ਦਾ, ਪੰਥ ਲਈ ਲੜਨ ਦਾ ਕੋਈ ਮੁੱਲ ਵੀ ਪਊ। ਹੁਣ ਵੀ ਮਾਰੀ ਰਹੇ ਆ, ਹੁਣ ਵੀ ਗੋਲੀਆਂ ਖਾ ਹੀ ਰਹੇ ਆ, ਕਦੇ ਗੈਂਗਸਟਰ ਕਹਿ ਕੇ, ਕਦੇ ਕੁਝ ਹੋਰ ਕਹਿ ਕੇ। ਅੱਧੀ ਸਾਡੀ ਕੌਮ ਨੂੰ ਚਿੱਟੇ ਨੇ ਖਾ ਲਿਆ, ਹੋਰ ਨਸ਼ਿਆਂ ਨੇ ਖਾ ਲਿਆ, ਤੇ ਕਈ ਸਾਡੇ ਨੌਜਵਾਨ ਜਿਨ੍ਹਾਂ ਨੂੰ ਕੋਈ ਸਹੀ ਸੇਧ ਨਹੀਂ ਮਿਲੀ, ਉਹਨਾਂ ਨੂੰ ਉਹ ਕਹਿੰਦੇ ਗੈਂਗਸਟਰ। ਸੋ ਅੱਜ ਦੇ ਇਸ ਮਾਹੌਲ ਦੇ ਵਿੱਚ ਜਦੋਂ ਕਿ ਹਰ ਮੋੜ ਦੇ ਉੱਤੇ ਜਿਵੇਂ ਆਪਾਂ ਨੂੰ ਚਮਕੌਰ ਦੀ ਜੰਗ, ਜਿਵੇਂ ਆਪਾਂ ਨੂੰ ਸਭਰਾਵਾਂ ਦੀ ਜੰਗ ਹਰ ਮੋੜ ਤੇ ਘੇਰ ਰਹੀ ਹੋਵੇ, ਇਹੋ ਜਿਹਾ ਮਾਹੌਲ ਬਣਿਆ ਹੋਇਆ। ਇਹ ਸਾਡੀ ਕੌਮ ਜਿਹੜੀ ਆ ਜੰਗ ਤੋਂ, ਲੜਾਈ ਤੋਂ ਕਦੇ ਬਚੀ ਨਹੀਂ ਸੀ, ਕਦੇ ਭੱਜਦੀ ਨਹੀਂ ਸੀ। ਉਲਟਾ ਸਾਨੂੰ ਤਾਂ ਜੰਗ ਦਾ ਨਾਂ ਸੁਣ ਕੇ ਚਾਹ ਚੜ੍ਹਦਾ ਹੁੰਦਾ ਸੀ, ਪਰ ਅਸੀਂ ਆਪਦੇ ਅਕੀਦੇ ਤੋਂ ਥਿੜਕ ਗਏ, ਆਪਦੇ ਭਰੋਸੇ ਤੋਂ ਟੁੱਟ ਗਏ, ਸਾਨੂੰ ਹੋਰ ਤਰੀਕੇ ਦੀਆਂ ਆਦਤਾਂ ਪੈ ਗਈਆਂ। ਹੁਣ ਅਸੀਂ ਲੁਕਦੇ, ਬਚਦੇ, ਭੱਜਦੇ ਫਿਰਦੇ। ਅੱਜ ਜੇ ਕਿਤੇ ਅਕਾਲੀ ਦਲ, ਅਸਲ ਅਕਾਲੀ ਦਲ ਹੁੰਦਾ ਤਾਂ ਨਾ ਤਾਂ ਇਹਨਾਂ ਦੀ ਕਦੇ ਸਰਕਾਰ ਬਣਦੀ, ਆਮ ਆਦਮੀ ਪਾਰਟੀ ਵਾਲਿਆਂ ਦੀ, ਤੇ ਨਾ ਹੀ ਗੁੰਜਾਇਸ਼ ਪੈਦਾ ਹੁੰਦੀ, ਕਿਉਂਕਿ ਫਿਰ ਹਰੇਕ ਨੇ ਕਹਿਣਾ ਸੀ ਆਪਣੇ ਕੋਲੇ ਪੰਥ ਨੂੰ ਸਮਰਪਿਤ ਅਕਾਲੀ ਦਲ ਹੈਗਾ। ਪਰ ਅਕਾਲੀ ਲੀਡਰਸ਼ਿਪ ਨੇ ਕੌਮ ਨਾਲ ਜਿੱਡਾ ਵੱਡਾ ਧਰੋਹ ਕਮਾਇਆ, ਜਿੱਡੀ ਵੱਡੀ ਦੁਸ਼ਮਣੀ ਕੱਢੀ, ਚਾਰ ਛਿੱਲੜ, ਇਹ ਪੈਸੇ ਕਿਤੇ ਨਾਲ ਜਾਣੇ ਆ, ਤੁਸੀਂ ਕੌਮ ਮਰਵਾਉਣ ਦਾ ਰਾਹ ਖੋਲ੍ਹਤਾ। ਸਾਡੀ ਇੱਕ ਕਿਲਾ ਸੀ, ਇੱਕ ਰਾਹ ਸੀ ਅਕਾਲੀ ਦਲ ਦਾ ਭੋਗ ਪਾ ਦਿੱਤਾ। ਹੋਰ ਨਿੱਕੇ ਮੋਟੇ ਅਕਾਲੀ ਦਲ ਜਿਹੜੇ ਨੇ, ਉਹਨਾਂ ਨਾਲ ਸਾਡੀ ਸ਼ਕਤੀ ਵੰਡੀ ਗਈ। ਤੇ ਇਹ ਜਿਹੜੇ ਲੋਕ ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ ਦੇ ਵਿੱਚ ਜਾ ਕੇ ਉਹਨਾਂ ਪਾਰਟੀਆਂ ਦੇ ਏਜੰਡਿਆਂ ਨੂੰ ਮਜ਼ਬੂਤ ਕਰਦੇ ਫਿਰਦੇ, ਉਹਨਾਂ ਨੇ ਤਾਂ ਅਕਾਲੀ ਬਣਨਾ ਸੀ, ਉਹਨਾਂ ਨੂੰ ਇੱਧਰ ਟਿਕਣ ਹੀ ਨਹੀਂ ਦਿੱਤਾ। ਤੇ ਨਤੀਜਾ ਕੀ ਨਿਕਲਿਆ? ਅੱਜ ਬਿਕਰਮਜੀਤ ਮਜੀਠੀਏ ਦੇ ਜਿੰਨੇ ਝੰਡਾ ਚੱਕ ਕੇ ਨਾਲ ਹੁੰਦੇ ਸੀ, ਉਹ ਸਭ ਆਮ ਆਦਮੀ ਪਾਰਟੀ ਦੇ ਝੰਡੇ ਚੱਕੀ ਫਿਰਦੇ। ਇਹਨਾਂ 'ਚ ਉੱਥੇ ਜਾ ਕੇ ਹੈਗੀ ਜ਼ਰੂਰਤ ਵੀ ਕਹਿ ਸਕਣ ਕਿ ਤੁਸੀਂ ਪੰਜਾਬ ਦੀ ਜ਼ਮੀਨ ਕਿਉਂ ਲੁੱਟਣ ਲੱਗੇ ਹੋਏ। ਪੰਜਾਬ ਨੂੰ, ਪੰਥ ਨੂੰ, ਦਿੱਲੀ ਦੀ ਡੀਪ ਸਟੇਟ ਦੀਆਂ ਨੀਤੀਆਂ ਨੂੰ ਵਿਰੋਧ ਕਰਨ ਵਾਲੇ ਲੋਕਾਂ ਦੀ ਲੋੜ ਹੈ। ਪਰ ਕੀ ਕਰੀਏ? ਖਾਲਿਸਤਾਨ ਦੀ ਗੱਲ ਜਿਹੜੀ ਆ, ਅੱਜ ਭਾਈ ਲਾਲ ਸਿੰਘ ਅਕਾਲਗੜ੍ਹ ਦੀ ਇੱਕ ਇੰਟਰਵਿਊ ਸੁਣ ਰਿਹਾ ਸੀ, ਉਹ ਕਹਿ ਰਹੇ ਸੀਗੇ ਵੀ ਸਾਡੀ 1984 ਤੋਂ ਪਹਿਲਾਂ ਸਾਰੀ ਵਰਲਡ ਲੈਵਲ ਤੇ ਕਿਸੇ ਨੂੰ ਪਛਾਣ ਨਹੀਂ ਸੀ। ਸਾਡਾ ਤਾਂ ਪਤਾ ਹੀ ਉਦੋਂ ਲੱਗਿਆ ਵੀ ਸਿੱਖ ਜਿਹੜੇ ਨੇ ਉਹ ਆਹ ਚੀਜ਼ ਨੇ, ਤੇ ਉਹਨਾਂ ਦਾ ਕਤਲੇਆਮ ਹੋ ਰਿਹਾ, ਨਸਲਕੁਸ਼ੀ ਹੋ ਰਹੀ। ਮੈਂ ਅਕਸਰ ਕਹਿੰਦਾ ਹੁੰਦਾ ਕਿ ਜੇ ਜੂਨ 84, ਨਵੰਬਰ 84 ਨਾ ਵਾਪਰਦਾ, ਸਾਨੂੰ ਇਹ ਚੇਤਾ ਹੀ ਨਹੀਂ ਸੀ ਆਉਣਾ ਵੀ ਖਾਲਿਸਤਾਨ ਤੋਂ ਬਗੈਰ ਸਾਡਾ ਗੁਜ਼ਾਰਾ ਨਹੀਂ। ਜੇ ਹਿੰਦੂ ਸਾਡੇ ਨਾਲ ਚਪੱਤ ਨਾ ਕਰਦਾ, ਛਤਰ ਨਾ ਫੇਰਦਾ, ਕਿੱਥੇ ਸਾਡੇ ਅੰਦਰ ਇਹ ਗੱਲ ਆਉਣੀ ਸੀ? ਅਸੀਂ ਤਾਂ ਹਿੰਦੂ ਸਿੱਖ ਏਕਤਾ ਦੀ ਮੁਹਾਰ ਨਹੀਂ ਗਾਈ ਜਾਣੀ ਸੀ। ਪਰ
ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਉਹਨਾਂ ਲੋਕਾਂ ਨੂੰ ਜਿਹੜੇ ਅਜੇ ਵੀ ਹਿੰਦੀ ਹਿੰਦੂ ਹਿੰਦੁਸਤਾਨ ਦੇ ਘੋਗੇ ਗੋੜੇ ਗਾਉਂਦੇ ਫਿਰਦੇ। ਓਏ ਜਿੰਨਾ ਚਿਰ ਤੁਸੀਂ ਹਿੰਦੂ ਸਿੱਖ ਏਕਤਾ ਦੇ ਝੰਡੇ ਚੱਕੀ ਫਿਰੋਗੇ ਤੁਹਾਡੀ ਕੌਮ ਮਰਦੀ ਰਹੂਗੀ। ਜੇ ਆਪਣੀ ਕੌਮ ਨੂੰ ਬਚਾਉਣਾ ਤਾਂ ਖਾਲਿਸਤਾਨ ਹਾਸਲ ਕਰਨਾ ਪੈਣਾ। ਹਾਸਲ ਕਰਨ ਦਾ ਭਾਵ ਇਹ ਆ ਕਿ ਇਹ ਇੰਡੀਆ ਦਾ ਕਬਜ਼ਾ ਕੀਤਾ ਹੋਇਆ, ਜਿਵੇਂ ਪਾਕਿਸਤਾਨ ਦੇ ਕਬਜ਼ੇ ਹੇਠਲਾ ਕਸ਼ਮੀਰ ਇਹ ਅੱਖਰ ਭਾਰਤੀ ਮੀਡੀਆ ਵਰਤਦਾ, ਇਵੇਂ ਹੀ ਸਿੱਖਾਂ ਨੂੰ ਇਸ ਪਾਸੇ ਇਹ ਨਾਂ ਵਰਤਣਾ ਪਊਗਾ, ਭਾਰਤੀ ਕਬਜ਼ੇ ਹੇਠਲਾ ਖਾਲਿਸਤਾਨ। ਭਾਰਤ ਦੇ ਕਬਜ਼ੇ ਹੇਠਲਾ ਜਿਹੜਾ ਖਾਲਿਸਤਾਨ, ਇਹਨੂੰ ਆਜ਼ਾਦ ਕਰਾਉਣ ਦੇ ਲਈ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਵੀ ਢੰਗ ਤਰੀਕਾ ਅਪਣਾਇਆ ਜਾ ਸਕਦਾ ਅਪਣਾਉਣਾ ਚਾਹੀਦਾ। ਜਿਹੜੇ ਢੰਗ ਤਰੀਕੇ ਦੁਨੀਆ ਭਰ ਦੇ ਲੋਕਾਂ ਦੇ ਵਿੱਚ ਸਾਡਾ ਭਰੋਸਾ, ਸਾਡਾ ਸਤਿਕਾਰ ਬਹਾ ਸਕਣ, ਉਹ ਜ਼ਿਆਦਾ ਵਧੀਆ ਨੇ। ਸਾਨੂੰ ਇਸ ਗੱਲ ਦਾ ਸਦਾ ਚੇਤੇ ਰੱਖਣ ਦੀ ਲੋੜ ਹੈ ਕਿ ਖਾਲਿਸਤਾਨੀ ਬੁਰਕੇ ਵਿੱਚ ਇੰਡੀਅਨ ਏਜੰਸੀਆਂ ਦੇ ਏਜੰਟ ਉਹ ਕਰਤੂਤਾਂ ਕਰਨੀਆਂ ਚਾਹੁੰਦੇ ਆ ਜਿਨ੍ਹਾਂ ਨਾਲ ਸਾਡੀ ਲੜਾਈ ਕਮਜ਼ੋਰ ਹੋਵੇ, ਸਾਡਾ ਪੱਖ ਕਮਜ਼ੋਰ ਹੋਵੇ, ਸਾਡਾ ਅਕਸ ਖਰਾਬ ਹੋਵੇ। ਸੋ ਲੰਮੀ ਰੇਸ ਦੇ ਘੋੜੇ ਬਣੋ। ਇਹ ਠੀਕ ਆ ਕਿ ਹਾਲਾਤ ਬਹੁਤ ਖਤਰਨਾਕ ਨੇ, ਪਰ ਸਾਡੇ ਲਈ ਚੰਗੇ ਹਾਲਾਤ ਇਤਿਹਾਸ ਵਿੱਚ ਰਹੇ ਕਦੋਂ ਆ? ਸਾਡੀ ਸਾਰੀ 18ਵੀਂ ਸਦੀ ਜੰਗਾਂ ਯੁੱਧਾਂ 'ਚ ਨਿਕਲੀ ਤੇ ਆਪਾਂ 6 ਰਿਆਸਤਾਂ ਕਾਇਮ ਕਰ ਲਈਆਂ ਸੀ। ਉਹ ਤਾਂ ਬਾਹਲਾ ਪੜ੍ਹੇ ਲਿਖੇ ਨਹੀਂ ਸੀ, ਉਹ ਤਾਂ ਕੈਨੇਡਾ ਅਮਰੀਕਾ ਗਏ ਨਹੀਂ ਸੀ ਹੋਏ, ਤੇ ਅੱਜ ਆਪਣੇ ਕੋਲੇ ਸਾਰੇ ਸੁੱਖ ਸਾਧਨ ਆ। ਅੰਗਰੇਜ਼ੀ ਫਰਨ ਮਾਰਦੇ ਆ, ਕੰਪਿਊਟਰਾਂ ਤੇ ਕਾਰਾਂ ਕੋਠੀਆਂ ਵਾਲੇ ਆ। ਆਓ ਆਪਣੀ ਕੌਮ ਨੂੰ ਸਮਰਪਿਤ ਹੋਈਏ ਤੇ ਖਾਲਿਸਤਾਨ ਦੀ ਗੱਲ ਕਰੀਏ। ਇੱਥੇ ਸਮਾਪਤੀ ਆ ਜੀ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।